ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਨਾਲ ਦੀ ਨਾਲ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਆ, ਉਹਨਾਂ ਦੇ ਰਾਹੀਂ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦਾ ਆਖਰੀ ਦਿਨ ਆ, 31 ਤਰੀਕ ਆ, ਅਤੇ ਜਿਹੜਾ ਦਿਨ ਹੈਗਾ ਆ ਉਹ ਵੀਰਵਾਰ ਆ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀ ਉਹਨਾਂ ਦਾ ਜਿਹੜਾ ਆ ਉਹ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਹਨਾਂ ਨੂੰ ਕਾਲ ਕਰ ਸਕਦੇ ਹੋ ਇੰਸ਼ੋਰੈਂਸ ਬਾਰੇ ਜਾਣਕਾਰੀ ਲਈ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮਾਉਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਤੂਰ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ, ਅਤੇ ਨਾਲ ਹੀ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹੀ ਹੋਈ ਹੈ। ਤੁਸੀਂ ਹੰਡਾਈ ਦੇ ਨਵੀਆਂ ਡਰਾਈਵ ਵੈਨਸ, ਰੀਫਰਜ਼, ਟ੍ਰੇਲਰ ਜਿਹੜੇ ਇਹਨਾਂ ਕੋਲ ਖਰੀਦ ਸਕਦੇ ਹੋ, ਅਤੇ ਹੋਰ ਮੇਕ ਮਾਡਲਸ ਦੇ ਵੀ ਇਹਨਾਂ ਦੇ ਕੋਲ ਇਨਵੈਂਟੋਰੀ ਹੈਗੀ ਆ। ਇਹ ਫਾਈਨੈਂਸਿੰਗ ਵੀ ਕਰਦੇ ਆ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਸਭ ਤੋਂ ਪਹਿਲੀ ਖਬਰ ਵੱਲ ਆਈਏ। ਅਮਰੀਕਾ ਦੇ ਵਿੱਚ ਜਿਹੜਾ ਮਿਡ ਵੈਸਟ ਅਤੇ ਈਸਟ ਦੇ ਵਿੱਚ ਤੂਫਾਨ ਆਇਆ ਹੋਇਆ ਹੈਗਾ ਠੰਡ ਦਾ, ਅਤੇ ਟੈਂਪਰੇਚਰ ਕਹਿੰਦੇ ਵੀ ਇੰਨਾ ਲੋ ਗਿਆ ਆ ਜਿਹੜਾ ਅਮਰੀਕਾ ਦੀ ਹਿਸਟਰੀ ਨੂੰ ਇੱਕ ਤਰ੍ਹਾਂ ਨਾਲ ਠੰਡੇ ਤਾਪਮਾਨ ਦਾ ਰਿਕਾਰਡ ਤੋੜ ਰਿਹਾ ਹੈਗਾ ਆ। ਸ਼ਿਕਾਗੋ ਦੇ ਵਿੱਚ ਵੀ ਜਿਹੜਾ ਰਿਵਰ ਹੈਗਾ ਪੂਰੀ ਤਰ੍ਹਾਂ ਉਹ ਜਾਮ ਹੋ ਗਿਆ ਆ। ਮੰਡੇ ਤੋਂ ਲੈ ਕੇ ਹੁਣ ਤੱਕ 8000 ਫਲਾਈਟਾਂ ਜਿਹੜੀਆਂ ਆ ਉਹ ਕੈਂਸਲ ਕਰ ਦਿੱਤੀਆਂ ਗਈਆਂ ਹੈਗੀਆਂ। 1800 ਫਲਾਈਟਸ ਇਕੱਲੇ ਜਿਹੜੇ ਆ ਬੁੱਧਵਾਰ ਨੂੰ ਸ਼ਿਕਾਗੋ ਏਰੀਏ 'ਚ ਕੈਂਸਲ ਕੀਤੀਆਂ ਗਈਆਂ। 8 ਮੌਤਾਂ ਦੀ ਜਿਹੜੀ ਖਬਰ ਆ ਰਹੀ ਹੈਗੀ ਆ, ਜਿਹਦੇ ਵਿੱਚੋਂ ਇੱਕ ਯੂਨੀਵਰਸਿਟੀ ਆਫ ਆਇਓਵਾ ਦੇ ਸਟੂਡੈਂਟ ਹੈਗੇ ਆ ਜੀ। ਬਿਲਕੁਲ। ਸੋ ਠੰਡ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਇਹ ਮੁੱਦਾ ਜਿਹੜਾ ਬਣਿਆ ਪਿਆ ਹੈ, ਅਤੇ ਸਿਚੁਏਸ਼ਨ ਜਿਹੜੀ ਆ ਕੋਈ ਬਹੁਤੀ ਗੁੱਡ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਜ਼ਰ ਜਿਹੜੀ ਹਰਜੋਤ ਸਿੰਘ ਜੀ ਨਹੀਂ ਆ ਰਹੀ, ਅਤੇ ਕਾਫੀ ਡੇਂਜਰਸ ਜਿਹੜੇ ਹਾਲਾਤ ਆ ਉੱਥੇ ਬਣੇ ਪਏ ਆ। ਅਤੇ ਜਿੱਦਾਂ ਤੁਸੀਂ ਦੱਸਿਆ ਵੀ 8 ਜਣਿਆਂ ਦੇ ਘੱਟੋ ਘੱਟ ਮਾਰੇ ਜਾਣ ਦੀਆਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਆ, ਇਹ ਆંકੜਾ ਵੱਧ ਵੀ ਸਕਦਾ ਆ। ਅਤੇ ਕਿਉਂਕਿ ਦੇਖੋ ਬਹੁਤ ਸਾਰੇ ਹੋਮਲੈਸ ਹੋਰ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਆ ਉੱਥੇ ਹੁੰਦੇ ਨੇ ਲੋਕ। ਵੱਖੋ ਵੱਖਰੀਆਂ ਤਸਵੀਰਾਂ, ਵੀਡੀਓਜ਼ ਜਿਹੜੀਆਂ ਆ ਉਹ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰ ਰਹੇ ਆ ਵੀ ਕਿੰਨੀ ਜਿਹੜੀ ਉਹ ਠੰਡ ਆ। ਕਈਆਂ ਦੇ ਮੇਨ ਦਰਵਾਜ਼ਿਆਂ ਦੇ ਥਾਣੀ ਜਿਹੜੀ ਠੰਡ ਆ ਉਹ ਤਾਂ ਵੀ ਅੰਦਰ ਆ ਰਹੀ ਆ। ਜਿਹੜੀਆਂ ਹਿੰਜਾਂ ਲੱਗੀਆਂ ਹੁੰਦੀਆਂ ਆ ਉਹਨਾਂ ਦੇ ਉੱਤੇ ਫਰੋਸਟ ਬਾਈਟਸ ਜਿਹੜੀਆਂ ਆ ਉਹ ਹੋ ਰਹੀਆਂ ਆ। ਸੋ ਬਹੁਤ ਕੁਛ ਜਿਹੜਾ ਇਸ ਟਾਈਮ ਠੰਡ ਦਾ ਜਿਹੜਾ ਤਾਪਮਾਨ ਬਣਿਆ ਹੋਇਆ ਆ। ਅਤੇ ਸ਼ਿਕਾਗੋ ਦਾ ਕਹਿੰਦੇ ਪੋਲਰ ਵੋਰਟੈਕਸ ਜਿਹੜਾ ਹੈਗਾ ਆ ਉਹ 1985 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਜਿਹੜਾ ਉਹ ਠੰਡਾ ਹੈਗਾ ਆ। ਅਤੇ ਰੌਕਫੋਰਡ ਦੇ ਵਿੱਚ ਜਿਹੜਾ ਤਾਪਮਾਨ ਆ ਉਹ -30 ਤੋਂ ਥੱਲੇ ਗਿਆ ਆ। ਫਾਰਗੋ ਦੇ ਵਿੱਚ ਸ਼ਿਕਾਗੋ ਤੋਂ ਵੀ ਜ਼ਿਆਦਾ ਠੰਡ ਜਿਹੜੀ ਉਹ ਦੱਸੀ ਜਾ ਰਹੀ ਹੈ। ਅਤੇ ਸੇਮ ਇੱਦਾਂ ਦੇ ਹਾਲਾਤ ਜਿਹੜੇ ਕੈਨੇਡਾ ਦੇ ਵਿੱਚ ਵੀ ਜਿਹੜੇ ਆ ਉਹਨਾਂ ਇਲਾਕਿਆਂ ਦੇ ਵਿੱਚ ਨਾਲ ਹਾਂਜੀ ਕਾਫੀ ਜ਼ਿਆਦਾ ਜਿਹੜੀ ਠੰਡ ਆ ਉੱਥੇ ਉਹ ਪੈ ਰਹੀ ਆ। ਸੋ ਜਿੱਦਾਂ ਆਪਾਂ ਕੱਲ੍ਹ ਵੀ ਦੱਸਦੇ ਸੀਗੇ ਵੀ ਧਿਆਨ ਦੇ ਨਾਲ ਜਿੰਨੇ ਵੀ ਜਾਣੇ ਉੱਧਰ ਰਹਿੰਦੇ ਨੇ ਉਹ ਵੀ ਧਿਆਨ ਦੇ ਨਾਲ ਜਾਓ, ਅਤੇ ਜਿਹੜੇ ਰਹਿ ਰਹੇ ਨੇ ਉੱਥੇ ਜਿਹੜੇ ਜਾ ਰਹੇ ਨੇ ਖਾਸ ਕਰਕੇ ਜਿਹੜੇ ਟਰੱਕਰਸ ਆ ਉਹ ਧਿਆਨ ਰੱਖਣ। ਫੇਸਬੁੱਕ ਦੇ ਉੱਤੇ ਸਨੀ ਗਰੇਵਾਲ ਹੋਣੀ ਦੱਸ ਰਹੇ ਆ I-90 ਜਿਹੜਾ ਸ਼ਟਡਾਊਨ ਹੋਇਆ ਆ ਪੈਨਸਿਲਵੇਨੀਆ ਨਿਊਯਾਰਕ ਸਟੇਟ ਲਾਈਨ ਜਿਹੜਾ ਰੌਕਚੈਸਟਰ ਨੂੰ ਜਾਂਦਾ ਆ, ਅਤੇ ਟਰੱਕ ਬੈਨ ਕਹਿੰਦੇ ਇਨਫੈਕਟ ਜਿਹੜਾ ਉਹ ਲਾਇਆ ਹੋਇਆ ਆ। ਅਤੇ ਕਈ ਥਾਵਾਂ ਦੇ ਉੱਤੇ $500 ਦੀ ਟਿਕਟ ਜਿਹੜੀ ਆ ਉਹਨਾਂ ਨੇ ਰੱਖੀ ਆ ਵੀ ਜੇ ਤੁਸੀਂ ਇੱਥੇ ਟਰੱਕ ਇੰਨੀ ਜਿਹੜੀ ਠੰਡ ਦੇ ਵਿੱਚ ਬੈਨ ਹੋਣ ਦੇ ਬਾਵਜੂਦ ਚਲਾਉਂਦੇ ਹੋ, ਅਤੇ ਨਾਲੇ ਲਾਇਸੈਂਸ ਤੋਂ ਜਿਹੜੇ ਆ ਤੁਹਾਡੇ ਪੁਆਇੰਟਸ ਵੀ ਜਿਹੜੇ ਉਹ ਤੁਸੀਂ ਲੂਜ਼ ਕਰ ਸਕਦੇ ਹੋ। ਅਤੇ ਬਹੁਤ ਘੱਟ ਵਿਜ਼ੀਬਿਲਿਟੀ ਆ ਕਿਉਂਕਿ ਤੂਫਾਨ ਇੰਨਾ ਕੁ ਜ਼ਿਆਦਾ ਜਿਹੜੀਆਂ ਤੇਜ਼ ਹਵਾਵਾਂ ਅਤੇ ਨਾਲ ਬਰਫ਼
ਦਾ ਜਿਹੜਾ ਕਹਿਰ ਆ ਉਹ ਇਸ ਟਾਈਮ ਉੱਥੇ ਹੋ ਰਿਹਾ ਅਤੇ ਹੌਲੀ ਹੌਲੀ ਜਿਹੜਾ ਆ ਮਸਾਂ ਹੀ ਜਿਹੜਾ ਕਹਿ ਲਓ ਵੀ ਰਿੜ ਕੇ ਹੀ ਜਿਹੜਾ ਆ ਉਹ ਕੰਮ ਉਹ ਚੱਲ ਰਿਹਾ ਹੈਗਾ। ਬਿਲਕੁਲ। ਸ਼ਿਕਾਗੋ ਦੇ ਵਿੱਚ ਜਿਹੜੀਆਂ ਮੇਜਰ ਯੂਨੀਵਰਸਿਟੀਜ਼ ਹੈਗੀਆਂ, ਯੂਨੀਵਰਸਿਟੀ ਆਫ ਸ਼ਿਕਾਗੋ, ਨਾਰਥ ਵੈਸਟਰਨ ਯੂਨੀਵਰਸਿਟੀ, ਵਿਸਕੌਨਸਨ, ਮੈਡੀਸਨ ਦੇ ਵਿੱਚ, ਯੂਨੀਵਰਸਿਟੀ ਆਫ ਮਿਸ਼ੀਗਨ ਜਿਹੜੀ ਐਨ ਆਰਬਰ ਦੇ ਵਿੱਚ ਆ, ਇਹ ਸਾਰੀਆਂ ਜਿਹੜੀਆਂ ਕਲੋਜ਼ ਕਰ ਦਿੱਤੀਆਂ ਗਈਆਂ ਆ। ਸ਼ਿਕਾਗੋ ਦੇ ਵਿੱਚ ਕਹਿੰਦੇ ਜਿਹੜੀ ਵਿੰਡ ਚਿੱਲ ਆ, ਵਿੰਡ ਦੇ ਨਾਲ ਜਦੋਂ ਠੰਡ ਆਉਂਦੀ ਆ, ਉਹ -50 ਡਿਗਰੀ ਦੇ ਲਾਗੇ ਛਾਗੇ ਗਿਆ ਸੀ। ਉੱਦਾਂ ਸ਼ਿਕਾਗੋ ਦਾ ਜਿਹੜਾ ਟੈਂਪਰੇਚਰ ਹੈਗਾ -21 ਡਿਗਰੀ ਆ। ਮੈਡੀਸਨ ਵਿਸਕੌਨਸਨ ਦੇ ਵਿੱਚ -26 ਡਿਗਰੀ ਅਤੇ ਮਿਲਵਾਕੀ ਵਿਸਕੌਨਸਨ ਦੇ ਵਿੱਚ -23 ਡਿਗਰੀ ਜਿਹੜਾ ਟੈਂਪਰੇਚਰ ਹੈਗਾ ਆ। ਅਤੇ ਮਿਸ਼ੀਗਨ ਦੇ ਵਿੱਚ ਜਿਹੜੇ ਮਿਸ਼ੀਗਨ ਦੇ ਗਵਰਨਰ ਗ੍ਰੈਚਨ ਵਿਟਮਰ ਹੈਗੇ ਆ, ਉਹਨਾਂ ਨੇ ਆਪਣੇ ਜਿੰਨੇ ਵੀ ਮਿਸ਼ੀਗਨ ਦੇ ਵਸਿੰਦੇ ਹੈਗੇ ਆ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਜਿਹੜੇ ਆਪਣੇ ਥਰਮੋਸਟੈਟਸ ਆ ਉਹਨਾਂ ਨੂੰ ਟਰਨ ਡਾਊਨ ਕਰ ਲਓ, ਕਿਉਂਕਿ ਜਿਹੜੀ ਐਨਰਜੀ ਦੀ ਡਿਮਾਂਡ ਆ ਉਹ ਬਹੁਤ ਜ਼ਿਆਦਾ ਹੋ ਗਈ ਆ। ਕਿਤੇ ਇਹ ਨਾ ਹੋਵੇ ਵੀ ਸਾਰਿਆਂ ਨੂੰ ਹੀ ਜਿਹੜਾ ਆ ਬਿਜਲੀ ਤੋਂ ਜੇ ਚਲੇ ਜਾਂਦੀ ਆ ਅਤੇ ਉਹਦੇ ਨਾਲ ਫਿਰ ਸਾਰਿਆਂ ਨੂੰ ਜਿਹੜਾ ਆ ਹੀਟ ਤੋਂ ਜਿਹੜਾ ਨੁਕਸਾਨ ਰਹਿਣਾ ਪਊਗਾ ਜੀ, ਉਹ ਤੋਂ ਵਾਂਝਾ ਰਹਿਣਾ ਪਊਗਾ। ਅਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਜਿਹੜੇ ਟੈਂਪਰੇਚਰ ਆ ਆਪਣਾ ਉਹਨੂੰ ਥੋੜ੍ਹਾ ਸੈੱਟ ਰੱਖੋ ਤਾਂ ਕਿ ਸਾਰਿਆਂ ਨੂੰ ਜਿਹੜੀ ਇਕੁਅਲ ਇਲੈਕਟ੍ਰੀਸਿਟੀ ਮਿਲਦੀ ਰਹੇ। ਇਹ ਤਾਂ ਬਹੁਤ ਘੱਟ ਜਿਹੜੇ ਚਾਂਸ ਨੇ, ਕਿਉਂਕਿ ਜਦੋਂ ਬੰਦੇ ਨੂੰ ਇੰਨੀ ਠੰਡ ਲੱਗ ਰਹੀ ਹੋਵੇ, ਜੇ ਕੋਈ ਸਹੂਲਤ ਉਹਨਾਂ ਕੋਲ ਹੋਵੇ ਤਾਂ ਫਿਰ ਬੰਦਾ ਜਿਹੜਾ ਵਰਤਦਾ ਜਿਹੜਾ ਉਹ ਜ਼ਰੂਰ ਆ। ਸੋ ਕਈ ਲੋਕ ਘੱਟ ਵੀ ਜਿਹੜੇ ਉਹ ਕਰ ਲੈਣਗੇ, ਬਹੁਤਾ ਜ਼ਿਆਦਾ ਗਰਮੀ ਜਿਹੜੀ ਉਹ ਨਹੀਂ ਕਰਨਗੇ, ਪਰ ਮਲਟੀਪਲ ਲੇਅਰਸ ਜਿਹੜੇ ਕੱਪੜੇ ਆ ਉਹ ਇਨਸੂਲੇਟਿਡ ਕੱਪੜੇ ਜਿਹੜੇ ਉਹ ਪਾ ਕੇ ਰੱਖੋ, ਘਰਾਂ ਦੇ ਵਿੱਚ ਰਹੋ, ਕੋਈ ਫਾਇਦਾ ਨਹੀਂ ਹੈ ਇਸ ਟਾਈਮ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਬਾਹਰ ਜਾਣ ਦਾ। ਦੇਖੋ ਵੈਸੇ ਹਰਜੋਤ ਸਿੰਘ ਜੀ ਫਰਕ ਕਿੰਨਾ ਆ, ਜਦੋਂ ਟੈਕਸਸ ਵਾਲੇ ਇਲਾਕੇ ਦੇ ਵਿੱਚ ਕਿਤੇ ਮਾੜੀ ਜਿਹੀ ਬਰਫ਼ ਪੈ ਜਾਂਦੀ, ਸਕੂਲ ਕੈਂਸਲ ਹੋ ਜਾਂਦੇ ਆ। ਇੱਥੇ ਅਜਿਹੀਆਂ ਠੰਡ ਤੋਂ ਬਾਅਦ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਸਕੂਲ ਕੈਂਸਲ ਜਿਹੜੇ ਹੋ ਰਹੇ ਆ, ਪਰ ਇਹ ਆ ਵੀ ਜਿਹੜਾ ਬੰਦਾ ਜਿੱਥੇ ਰਹਿੰਦਾ ਫਿਰ ਉਸ ਹਿਸਾਬ ਦੇ ਨਾਲ ਜਿਹੜਾ ਉਹ ਢਲ ਜਾਂਦਾ ਆ ਅਤੇ ਕਾਫੀ ਜ਼ਿਆਦਾ ਜਿਹੜਾ ਫਰਕ ਆ। ਸੋ ਕਾਫੀ ਜ਼ਿਆਦਾ ਐਕਸੀਡੈਂਟਸ ਹੋਣ ਦਾ ਖਦਸ਼ਾ ਤੇ ਹੋ ਵੀ ਰਹੇ ਨੇ। ਸੋ ਪਲੀਜ਼ ਜਿਹੜੇ ਸਾਰੇ ਜਣੇ ਧਿਆਨ ਦੇ ਨਾਲ ਜਿਹੜਾ ਉਹ ਚੱਲੋ, ਆਪਣੇ ਟਰੱਕਾਂ ਦੀ ਸੇਫਟੀ ਅਤੇ ਆਪਣੀ ਸੇਫਟੀ ਨੂੰ ਜਿਹੜੀ ਆ ਸਭ ਤੋਂ ਪਹਿਲਾਂ ਤਰਜੀਹ ਜਿਹੜੀ ਉਹ ਤੁਸੀਂ ਦਿਓ। ਅਤੇ ਬਾਕੀ ਜਿਹੜੇ ਵੀ ਕੋਈ ਕਿਸੇ ਨੇ ਸਟੋਰ 'ਤੇ ਜਾਣਾ ਆ, ਕੋਈ ਕੰਮ ਦੇ ਉੱਤੇ ਜਾਣਾ ਆ, ਆਫਿਸਿਸ ਦੇ ਵਿੱਚ ਜਾਣਾ, ਮੋਸਟ ਆਫ ਦੀਆਂ ਥਾਵਾਂ ਦੇ ਉੱਤੇ ਤਾਂ ਜਿੱਥੇ ਜ਼ਿਆਦਾ ਆ ਉਹ ਉਹਨਾਂ ਨੇ ਛੁੱਟੀ ਵੀ ਕੀਤੀ ਹੋਣੀ ਆ ਜਾਂ ਟਾਈਮਿੰਗ ਥੋੜ੍ਹੇ ਬਹੁਤੇ ਚੇਂਜ ਹੋਣੇ ਆ। ਸੋ ਉਸ ਹਿਸਾਬ ਦੇ ਨਾਲ ਸਹਿਜ ਦੇ ਨਾਲ ਜਿਹੜਾ ਚਲੋ ਕਰੋਲਿੰਗ ਸਪੀਡ ਦੇ ਉੱਤੇ ਜਿਹੜਾ ਸਾਰੇ ਜਾਣੇ ਉੱਥੇ ਚੱਲ ਰਹੇ ਨੇ। ਵਿਜ਼ੀਬਿਲਿਟੀ ਬਹੁਤ ਜ਼ਿਆਦਾ ਲੋ ਆ। ਸੋ ਉਮੀਦ ਇਹੀ ਕਰਦੇ ਹਾਂ ਵੀ ਜਲਦੀ ਇਹ ਪੋਲਰ ਵਾਰਟੈਕਸ ਜਿਹੜਾ ਆ ਉਹ ਖ਼ਤਮ ਹੋਵੇ, ਤਾਂ ਜੋ ਲੋਕ ਕਿਤੇ ਨਾ ਕਿਤੇ ਜਿਹੜਾ ਆ ਸੁੱਖ ਦਾ ਸਾਹ, ਚੈਨ ਦਾ ਸਾਹ ਜਿਹੜਾ ਆ ਉਹ ਲੈ ਸਕਣ। ਈਸਟ ਕੋਸਟ ਦੇ ਵਿੱਚ ਜਿਹੜਾ ਨਿਊਯਾਰਕ ਆ, ਉੱਥੇ ਜਿਹੜਾ ਟੈਂਪਰੇਚਰ ਆ -2 ਡਿਗਰੀ ਦੇ ਲਾਗੇ ਛਾਗੇ ਗਿਆ। ਕਹਿੰਦੇ ਸਭ ਤੋਂ ਕੋਲਡੈਸਟ ਆ 3 ਸਾਲਾਂ 'ਚ। ਫਿਲਾਡੈਲਫੀਆ ਦੇ ਵਿੱਚ 5 ਡਿਗਰੀ ਦੇ ਕਰੀਬ ਆ ਅਤੇ ਵਿੰਡ ਚਿੱਲ ਦੇ ਨਾਲ -11 ਡਿਗਰੀ ਹੋ ਗਿਆ। ਉਹ ਵੀ ਕਹਿੰਦੇ ਵੀ ਸਭ ਤੋਂ ਜ਼ਿਆਦਾ ਕੋਲਡੈਸਟ ਹੈਗਾ ਸੋ ਫਾਰ। ਬੋਸਟਨ ਦੇ ਵਿੱਚ ਜਿਹੜਾ ਆ 5 ਡਿਗਰੀ ਆ ਅਤੇ ਵਿੰਡ ਚਿੱਲ ਦੇ ਨਾਲ -16 ਡਿਗਰੀ ਹੈਗਾ ਆ। ਸੋ ਹੁਣ ਤੱਕ 8 ਮੌਤਾਂ ਹੋ ਚੁੱਕੀਆਂ। ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਸੀ, ਯੂਨੀਵਰਸਿਟੀ ਆਫ ਆਇਓਵਾ ਦੀ ਇੱਕ ਸਟੂਡੈਂਟ ਜਿਰਾਲਡ ਬਲੈਜ਼ ਜੋ ਮੈਡੀਸਨ ਪੜ੍ਹਦੀ ਸੀ, ਉਹਦੀ ਜਿਹੜੀ ਇਸ ਠੰਡ ਦੇ ਨਾਲ ਮੌਤ ਹੋਈ ਆ। ਡੈਟਰੋਇਟ ਦੇ ਵਿੱਚ 2 ਲੋਕਾਂ ਦੀ ਮੌਤ ਹੋਈ ਹੈਗੀ ਆ। ਮਿਲਵਾਕੀ ਦੇ ਵਿੱਚ ਕਹਿੰਦੇ ਵੀ ਇੱਕ 55 ਸਾਲਾਂ ਦਾ ਬੰਦਾ ਕੋਲਡ ਐਂਡ ਫਰੋਜ਼ਨ ਹੋ ਗਿਆ ਉਹਦੇ ਨਾਲ, ਕੋਲਡ ਦੇ ਨਾਲ। ਬਹੁਤ ਸਾਰੇ ਜਿਹੜੇ ਦਰਿਆਵਾਂ ਦੇ ਵਿੱਚ ਜਾਂ ਲੇਕਸ ਦੇ ਵਿੱਚ ਜਿਹੜੇ ਜਾਨਵਰ ਰਹਿੰਦੇ ਹੈਗੇ, ਮੱਛੀਆਂ ਵਗੈਰਾ, ਉਹਨਾਂ ਦਾ ਵੀ ਫਰੀਜ਼ ਹੋਇਆ ਪਿਆ। ਕਹਿੰਦੇ ਵੀ ਬਹੁਤ ਸਾਰੇ ਉਹ ਵੀ ਜਿਹੜੇ ਆ ਮਰ ਰਹੇ ਹੈਗੇ ਆ। ਬਿਲਕੁਲ। ਸੋ ਠੰਡ ਇੰਨੀ ਜ਼ਿਆਦਾ ਜਿਹੜੀ ਆ ਉਹ ਬਣੀ ਪਈ ਹੋਈ ਆ। ਸੋ ਬਿਲਕੁਲ ਕੱਲ੍ਹ ਵੀ ਆਪਾਂ ਗੱਲ ਕਰਦੇ ਸੀ ਵੀ ਬੰਦੇ ਕੋਲ ਤਾਂ ਕੰਬਲ ਆ, ਕੋਟੀਆਂ, ਹੋਰ ਕਈ ਕੁਛ ਪਾ ਲਾਂਗੇ। ਪਸ਼ੂ ਪੰਛੀ ਜਿਹੜੇ ਜਾਨਵਰ ਆ ਉਹ ਜਿਹੜੇ ਕਿਹੜੇ ਪਾਸੇ ਨੂੰ ਉੱਥੇ ਜਾਣਗੇ, ਕਿਉਂਕਿ ਉਹ ਜਿਹੜੇ ਇਸ ਇਲਾਕਿਆਂ ਵਾਲੇ ਜਿਹੜੇ ਚਲੋ ਠੰਡ ਥੋੜ੍ਹੀ ਬਹੁਤੀ ਤਾਂ ਸਹਿੰਦੇ, ਪਰ ਇੰਨੀ ਜ਼ਿਆਦਾ ਠੰਡ ਪਤਾ ਨਹੀਂ ਕਿੱਦਾਂ ਜਿਹੜੀ ਆ ਉਹ ਸਹਿ ਸਕਣਗੇ। ਪਿਛਲੇ ਦਿਨਾਂ 'ਚ ਹਰਜੋਤ ਸਿੰਘ ਜੀ ਹੀਟ ਦੀ ਖਬਰ ਆਸਟ੍ਰੇਲੀਆ ਤੋਂ ਜਿਹੜੀ ਉਹ ਆਈ ਸੀ, ਜਿੱਥੇ ਕਈ 100 ਘੋੜੇ ਜਿਹੜੇ ਆ ਬੇਹਤਾਸ਼ਾ ਗਰਮੀ ਦੇ ਕਰਕੇ ਜਿਹੜੇ ਉਹ ਮਾਰੇ ਗਏ ਸੀ। ਸੋ ਇੱਦਾਂ ਹੀ ਜਿਹੜੇ ਜਾਨਵਰਾਂ ਦਾ ਉਹ ਨੁਕਸਾਨ ਹੁੰਦਾ ਹੈ ਜਦੋਂ ਮੌਸਮਾਂ ਦੇ ਵਿੱਚ ਇੱਦਾਂ ਜ਼ਿਆਦਾ ਤਬਦੀਲੀਆਂ ਜਿਹੜੀਆਂ ਉਹ ਦੇਖੀਆਂ ਜਾਂਦੀਆਂ ਨੇ। ਸੋ ਬਿਲਕੁਲ ਕ੍ਰੋਕੋਡਾਈਲਸ ਨੂੰ ਦਿਖਾ ਰਹੇ ਸੀ ਵੀ ਕਿਸ ਤਰ੍ਹਾਂ ਉਹ ਜਿਹੜੇ ਫਰੀਜ਼ ਹੋ ਗਏ ਮਿਸ਼ੀਗਨ ਲੇਕ ਦੇ ਵਿੱਚ, ਅਤੇ ਕਿਉਂਕਿ ਲੇਕ ਪੂਰੀ ਤਰ੍ਹਾਂ ਜਿਹੜੀ ਆ ਫਰੀਜ਼ ਹੋਈ ਹੈ, ਬਿਲਕੁਲ ਬਰਫ਼ ਬਣੀ ਪਈ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਸ਼ੇਅਰ ਕਰਦੇ ਆ, ਇਹ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਇਹ ਖਬਰ ਆ ਜੁੜੀ ਹੋਈ ਆ ਅਤੇ ਬੜੀ ਅਹਿਮ ਜਿਹੜੀ ਇਹ ਖਬਰ ਆ, ਖਾਸ ਕਰਕੇ ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਇੱਥੇ ਪੜ੍ਹਨ ਦੇ ਲਈ ਆਉਂਦੇ ਨੇ,
ਜਦੋਂ ਬਾਈ ਚਾਂਸ ਉਹਨਾਂ ਦੀ ਡਿਗਰੀ ਪੂਰੀ ਹੋ ਜਾਂਦੀ ਆ, ਨੌਕਰੀ ਨਹੀਂ ਲੱਗਦੀ, ਤੇ ਅਮਰੀਕਾ ਦੇ ਵਿੱਚੋਂ ਜਾਣ ਨੂੰ ਤਾਂ ਕਿਹਦਾ ਜੀ ਕਰਦਾ ਹੈ। ਕਹਿੰਦੇ ਵੀ ਨਾਲੇ ਹੁਣ ਹਜ਼ਾਰਾਂ ਹੀ ਜਿਹੜੇ ਡਾਲਰ ਉਹਨਾਂ ਨੇ ਲਾਏ ਨੇ ਇੱਥੇ, ਇਨਵੈਸਟ ਹੀ ਇੱਕ ਹਿਸਾਬ ਦੇ ਨਾਲ ਬੰਦੇ ਨੇ ਕੀਤਾ ਹੈ ਵੀ ਜੇ ਉੱਥੇ ਉਹ ਕਰਕੇ ਵਾਪਸ ਜਾਣਾ ਪਵੇ ਤਾਂ ਫਿਰ ਉਹਨਾਂ ਨੂੰ ਮੁਸ਼ਕਿਲ ਲੱਗਦੀ ਆ। ਸੋ ਉਹਦੇ ਜਿਹੜੇ ਆ ਉਹਨਾਂ ਨੇ ਜਿਹੜੇ ਕਈ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਅਜਿਹੀਆਂ ਜਿਹੜੀਆਂ ਯੂਨੀਵਰਸਿਟੀਆਂ ਬਣੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਇੱਕ ਹਿਸਾਬ ਦੇ ਨਾਲ ਥੋੜ੍ਹੀ ਰਾਹਤ ਜਿਹੜੀ ਇਸ ਦੇ ਵਿੱਚ ਜਿਹੜੀ ਮਿਲ ਜਾਂਦੀ ਹੈ, ਜਿਸ ਦੇ ਵਿੱਚ ਉਹ ਤੁਹਾਨੂੰ ਮੁੜ ਕੇ ਇੱਕ ਅੱਧੀ ਹੋਰ ਡਿਗਰੀ ਕਰਾਉਣ ਦੇ ਲਈ ਅਤੇ ਨਾਲ ਦੇ ਨਾਲ ਜਿਹੜੀ ਆ ਉੱਥੇ ਆਪਸ਼ਨਲ ਕੰਮ ਕਰਨ ਦੀ ਜਿਹੜੀ ਆ ਸਹੂਲਤ ਜਿਹੜੀ ਉਹ ਪ੍ਰਦਾਨ ਕਰ ਦਿੰਦੀ ਆ। ਸੋ ਇਸ ਚੀਜ਼ ਦਾ ਤਾਂ ਜਿਹੜਾ ਹੌਲੀ ਹੌਲੀ ਆਈਸ ਵਾਲਿਆਂ ਨੂੰ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਪਤਾ ਜਿਹੜਾ ਉਹ ਲੱਗ ਹੀ ਜਿਹੜਾ ਉਹ ਰਿਹਾ ਸੀਗਾ। ਸੋ ਉਹਨਾਂ ਨੇ ਕੀ ਕੀਤਾ, ਇੱਕ ਮਿਸ਼ੀਗਨ ਦੇ ਵਿੱਚ ਇੱਕ ਨਕਲੀ ਯੂਨੀਵਰਸਿਟੀ ਜਿਹੜੀ ਹਰਜੋਤ ਸਿੰਘ ਜੀ ਉਹਨਾਂ ਨੇ ਬਣਾਈ। ਇਹ ਇਮੀਗ੍ਰੇਸ਼ਨ ਦਾ ਇੱਕ ਉਹਨਾਂ ਨੇ ਸਟਿੰਗ ਆਪਰੇਸ਼ਨ ਫੈਡਸ ਨੇ, ਫੈਡਰਲ ਏਜੰਟਸ ਨੇ ਜਿਹੜਾ ਕੀਤਾ। 2015 ਦੇ ਵਿੱਚ ਉਹਨਾਂ ਨੇ ਇਸ ਜਿਹੜਾ ਸਟਿੰਗ ਆਪਰੇਸ਼ਨ ਆ, ਅੰਡਰ ਕਵਰ ਆਪਰੇਸ਼ਨ ਆ, ਉਸ ਨੂੰ ਸ਼ੁਰੂ ਕੀਤਾ, ਜਿਸ ਦਾ ਉਹਨਾਂ ਨੇ ਨਾਮ ਪੇਪਰ ਚੇਜ਼ ਕਰਕੇ ਜਿਹੜਾ ਉਹ ਰੱਖਿਆ ਸੀ। ਅਤੇ ਜਿਸ ਦੇ ਵਿੱਚ ਉਹਨਾਂ ਨੇ ਹੁਣ ਰੀਸੈਂਟਲੀ ਕੱਲ੍ਹ ਦੀ ਜਿਹੜੀ ਇਹ ਖਬਰ ਜਿਹੜੀ ਬਾਹਰ ਆਈ ਆ, ਜਿਸ ਦੇ ਵਿੱਚ ਉਹਨਾਂ ਨੇ ਤਕਰੀਬਨ ਜਿਹੜੇ 8 ਵੱਖ-ਵੱਖ ਜਿਹੜੇ ਕੰਸਲਟੈਂਟ ਜਿਹੜੇ ਜਿਨ੍ਹਾਂ ਦੇ ਥਰੂ ਬੱਚੇ ਜਿਹੜੇ ਆ ਇਸ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਂਦੇ ਸੀਗੇ, ਜਿਹਦਾ ਕੋਈ ਨਾ ਆਫਿਸ ਸੀ, ਨਾ ਕੋਈ ਉਹਨਾਂ ਦਾ ਕੋਈ ਬੰਦਾ ਉੱਥੇ ਕੰਮ ਕਰਨ ਵਾਲਾ ਸੀ, ਨਾ ਕੁਛ ਸੀਗਾ। ਇਹ ਫੇਕ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਦਾਖਲਾ ਦਵਾ ਕੇ ਉਹਨਾਂ ਦਾ ਇੱਕ ਸਟੇਟਸ ਜਿਹੜਾ ਬਹਾਲ ਕਰਾਈ ਰੱਖਦੇ ਸੀਗੇ। ਸੋ ਉਹ ਉਹਨਾਂ ਨੂੰ ਜਿਹੜਾ ਉਹਨਾਂ ਨੇ ਫੜਿਆ ਆ, ਅਤੇ 600 ਲੋਕ ਹਰਜੋਤ ਸਿੰਘ ਜੀ ਕਹਿੰਦੇ ਇਸ ਪੂਰੀ ਜਿਹੜੇ ਇਹਨਾਂ ਨੇ ਆਪਰੇਸ਼ਨ ਪੇਪਰ ਚੇਜ਼ ਬਣਾਇਆ ਸੀ ਉਸ ਦੇ ਵਿੱਚ ਨਾਮਜ਼ਦ ਜਿਹੜੇ ਉਹਨਾਂ ਨੇ ਕੀਤੇ ਆ, ਜਿਨ੍ਹਾਂ ਵਿੱਚ ਜਿਹੜੇ ਕਈਆਂ ਨੂੰ 8 ਨੂੰ ਤਾਂ ਜਿਹੜਾ ਉਹਨਾਂ ਨੇ ਆਲਰੇਡੀ ਜਿਹੜਾ ਫੜ ਰਿਹਾ ਨੇ, ਅਤੇ 100 ਤੋਂ ਵੱਧ ਜਿਹੜਾ ਕਹਿੰਦੇ ਸਟੂਡੈਂਟ ਵੀ ਉਹਨਾਂ ਨੇ ਇਸ ਪੂਰੇ ਸਟਿੰਗ ਆਪਰੇਸ਼ਨ ਦੇ ਵਿੱਚ ਫੜ ਲਿਆ ਹੈਗਾ। ਬਿਲਕੁਲ। ਯੂਨੀਵਰਸਿਟੀ ਆਫ ਫਾਰਮਿੰਗਟਨ ਜਿਹੜੀ ਆ 2015 ਦੇ ਵਿੱਚ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਇੱਕ ਫੇਕ ਯੂਨੀਵਰਸਿਟੀ ਸੈਟਅਪ ਕੀਤੀ ਗਈ ਸੀ, ਕਿਉਂਕਿ ਆਪਾਂ ਦੇਖਿਆ ਵੀ ਬਹੁਤ ਸਾਰੇ ਸਟੂਡੈਂਟ ਇੰਡੀਆ ਤੋਂ ਆਉਂਦੇ ਆ, ਮੁੜ ਕੇ ਫਿਰ ਉਹ ਕੰਮ ਵੀ ਕਰਦੇ ਆ, ਸਾਰਾ ਕੁਛ, ਕਈਆਂ ਦਾ ਸਟੇਟਸ ਜਿੱਦਾਂ ਖਰਾਬ ਵੀ ਹੋ ਜਾਂਦਾ, ਫਿਰ ਇੱਦਾਂ ਦੀਆਂ ਉਹ ਯੂਨੀਵਰਸਿਟੀਆਂ ਲੱਭਦੇ ਆ। 2015 ਤੋਂ ਸ਼ੁਰੂ ਹੋਇਆ ਸੀ। 2017 'ਚ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਆਇਆ, ਉਹ ਤੋਂ ਲੈ ਕੇ ਫਰਵਰੀ 17 ਤੋਂ ਲੈ ਕੇ ਜਨਵਰੀ 19 ਤਾਈਂ ਉਹਨੇ ਪੂਰੀ ਇਨਵੈਸਟੀਗੇਸ਼ਨ ਕੀਤੀ। ਅਤੇ ਕਹਿੰਦੇ ਵੀ ਜਿਸ ਤਰ੍ਹਾਂ ਹੁਣ ਈਸਟ ਦੇ ਵਿੱਚ ਲੋਕ ਕੰਬਣ ਲੱਗੇ ਹੋ ਆ ਠੰਡ ਕਰਕੇ, ਅਤੇ ਸਟੂਡੈਂਟਸ ਨੂੰ ਕੰਬਾ ਛਿੜਿਆ ਪਿਆ, ਖਾਸ ਕਰਕੇ ਜਿਹੜੇ ਇੰਡੀਅਨ ਸਟੂਡੈਂਟਸ ਹੈਗੇ ਆ। 600 ਸਟੂਡੈਂਟ ਉਹਨਾਂ ਦੇ ਕੜਕੀ 'ਚ ਆ ਗਏ ਆ। 100 ਜਿਹੜਾ ਸਟੂਡੈਂਟ ਆਲਰੇਡੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਅਰੈਸਟ ਕਰ ਲਿਆ ਗਿਆ ਆ। ਬਾਕੀ 500 ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਲੁਕੇ ਛਿਪੇ ਹੋਏ ਆ, ਅਤੇ 8 ਰਿਕਰੂਟਰ ਜਿਹੜੇ ਫੜੇ ਹੈਗੇ ਆ। ਮੋਸਟਲੀ ਜਿਹੜੇ ਸਟੂਡੈਂਟ ਆ ਇਹ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਹੈਗੇ ਆ, ਅਤੇ ਇਹਨਾਂ ਦੇ ਵਿੱਚ ਜਿਹੜੇ ਅਰੈਸਟ ਕੀਤੇ ਗਏ ਆ ਬਾਰਾ ਕਾਕੀ ਰੈਡੀ ਜਿਹੜੇ ਰਿਕਰੂਟਰ ਸੀ, ਜਿਹੜੇ ਸਟੂਡੈਂਟਸ ਨੂੰ ਰਿਕਰੂਟ ਕਰਦੇ ਸੀ। ਬਾਰਥ ਕਾਕੀ ਰੈਡੀ 29 ਸਾਲਾਂ ਦਾ, ਲੇਕ ਮੈਰੀ ਫਲੋਰੀਡਾ ਤੋਂ ਆ। ਸੁਰੇਸ਼ ਕੰਡਾਲਾ 31 ਸਾਲਾਂ ਦਾ, ਕਲਪਰ ਵਰਜੀਨੀਆ ਤੋਂ ਆ। ਫਾਨੀਦੀਪ ਕਰਨਤੀ 35 ਸਾਲਾਂ ਦਾ, ਲੂਜ਼ਵਿਲ ਕੰਟੱਕੀ ਤੋਂ ਆ। ਪ੍ਰੇਮ ਰੰਪੇਸਾ ਇਹ ਨਾਰਥ ਕੈਰੋਲੀਨਾ ਤੋਂ ਆ। ਸੰਤੋਸ਼ ਸਾਮਾ ਇਹ ਫਰੀਮੌਂਟ ਕੈਲੀਫੋਰਨੀਆ ਤੋਂ ਆ। ਅਵਿਨਾਸ਼ ਤਕਾਲਾਪਾਲੀ ਇਹ ਜਿਹੜਾ ਹੈਰਿਸਬਰਗ ਪੈਂਸਿਲਵੇਨੀਆ ਤੋਂ ਆ, ਅਤੇ ਅਵਸਤੇ ਨੂਨ ਜਿਹੜਾ ਅਟਲਾਂਟਾ ਤੋਂ, ਅਤੇ ਨਵੀਨ ਪਰਾਥੀਪਤੀ ਇਹ ਡੈਲਸ ਤੋਂ ਹੈਗਾ ਆ। ਸੋ ਬਹੁਤ ਸਾਰੀਆਂ ਕਹਿੰਦੇ ਜਿਹੜੀਆਂ ਉਹਨਾਂ ਦੀਆਂ ਆਰਗੇਨਾਈਜੇਸ਼ਨਸ ਹੈਗੀਆਂ ਆ, ਉਹ ਹੁਣ ਟਰਾਈ ਕਰ ਰਹੀਆਂ ਵੀ ਕਿਸ ਤਰ੍ਹਾਂ ਜਿਹੜਾ ਇਹ ਸਟੂਡੈਂਟਸ ਨੂੰ ਬਚਾਇਆ ਜਾ ਸਕੇ। ਬਿਲਕੁਲ। 600 ਤੋਂ ਵੱਧ ਕਹਿੰਦੇ ਘੱਟੋ ਘੱਟ 600 ਫੋਰਨ ਜਿਹੜੇ ਸਟੂਡੈਂਟ ਜਿਹੜੇ ਸਿਟੀਜ਼ਨ ਆ ਉਹ US ਦੇ ਵਿੱਚ ਇਸ ਢੰਗ ਦੇ ਜ਼ਰੀਏ ਗੈਰ ਕਾਨੂੰਨੀ ਢੰਗ ਨਾਲ ਰਹਿਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਸੀ। ਅਤੇ 2015 ਤੋਂ ਜਿਹੜੀ ਇਨਵੈਸਟੀਗੇਸ਼ਨ ਆ ਫੈਡਰਲ ਏਜੰਟਸ ਨੇ ਉਦੋਂ ਤੋਂ ਇਹਨਾਂ ਨੇ ਸ਼ੁਰੂ ਕੀਤੀ ਆ, ਅਤੇ ਚੰਗੇ ਇਹਨਾਂ ਨੇ 2-3 ਸਾਲ ਜਿਹੜੇ ਲਾ ਕੇ ਇੰਨੇ ਲੋਕ ਫੜੇ ਆ। ਅਤੇ ਯੂਨੀਵਰਸਿਟੀ ਆਫ ਫਾਰਮਿੰਗਟਨ ਦੇ ਬਾਰੇ ਕਹਿੰਦੇ ਦੱਸਿਆ ਜਾਵੇ ਤਾਂ ਕਹਿੰਦੇ ਉਸ ਦਾ ਨਾ ਕੋਈ ਸਟਾਫ ਆ, ਨਾ ਉਸ ਦੇ ਵਿੱਚ ਕੋਈ ਇੰਸਟਰਕਟਰ ਸੀ, ਨਾ ਕੋਈ ਕਰਿਕੂਲਮ ਸੀਗਾ, ਨਾ ਕੋਈ ਕਲਾਸਾਂ ਲੱਗਦੀਆਂ ਸੀਗੀਆਂ। ਅਤੇ ਅੰਡਰਗਰਾਊਂਡ ਰੂਮ ਤੇ ਵੈਬਸਾਈਟ ਜਿਹੜੀ ਉਹਨਾਂ ਨੇ ਬਣਾਈ ਸੀ, ਅਤੇ ਵੈਬਸਾਈਟ ਦੇ ਵਿੱਚ ਫੋਟੋ ਵੀ ਜਿਹੜੀ ਉਹਨਾਂ ਨੇ ਉਹ ਲਾਈ ਸੀਗੀ, ਜਿਹੜੀ ਸਟਾਕ ਦੇ ਵਿੱਚ ਜਿਹੜੀ ਆਸਾਨੀ ਦੇ ਨਾਲ ਜਿਹੜੀ ਤੁਸੀਂ ਉਹ ਲੈ ਸਕਦੇ ਹੋ ਸਟਾਕ ਫੋਟੋਜ਼। ਸੋ ਉਹਦੇ ਵਿੱਚੋਂ ਜਿਹੜੀ ਉਹਨਾਂ ਨੇ ਬਣਾ ਕੇ ਉਹ ਲਾਈ ਸੀਗੀ। ਸੋ ਇਹ ਹਰਜੋਤ ਸਿੰਘ ਜੀ ਪਹਿਲੀ ਵਾਰੀ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਜ਼ ਦੇ ਨਾਮ ਦੇ ਹੇਠ ਜਿਹੜਾ ਇਸ ਤਰੀਕੇ ਦਾ ਕੰਮ ਜਿਹੜਾ ਚੱਲ ਰਿਹਾ ਆ
ਉਹਨਾਂ ਦਾ ਪਰਦਾਫਾਸ਼ ਜਿਹੜਾ ਆ ਉਹ ਇਮੀਗ੍ਰੇਸ਼ਨ ਵਾਲਿਆਂ ਨੇ, ਫੈਡਸ ਨੇ ਜਿਹੜੇ ਆ ਉਹ ਕਰਦੇ ਰਹੇ ਨੇ। ਪਰ ਜਿੱਦਾਂ ਹੁਣ ਤੁਸੀਂ ਹਰਜੋਤ ਸਿੰਘ ਜੀ ਦੱਸਿਆ ਵੀ ਜਿਹੜੇ ਤਾਂ ਰਿਕਰੂਟਰ ਸੀ ਉਹ ਤਾਂ ਉਹਨਾਂ ਨੇ ਪਹਿਲਾਂ ਹੀ ਦਬੋਚ ਲਏ ਆ। ਹੁਣ 100 ਜਿਹੜਾ ਸਟੂਡੈਂਟ ਵੀ ਫੜਿਆ ਗਿਆ ਤੇ 400-500 ਜਿਹੜਾ ਅਜੇ ਕਹਿ ਲਓ ਵੀ ਕਿੱਥੇ ਭੱਜ ਲੈਣਗੇ ਇਹਨਾਂ ਨੇ, ਜਦੋਂ ਫੜਨ ਦੇ ਉੱਤੇ ਆ ਹੀ ਗਏ ਤਾਂ ਫਿਰ ਇਹ ਸਾਰਾ ਕੁਛ ਜਿਹੜਾ ਉਹ ਫੜ ਹੀ ਲੈਂਦੇ ਨੇ। ਇੱਕ ਬਹੁਤ ਵੱਡੀ ਜਿਹੜੀ ਇਸ ਟਾਈਮ ਖਬਰ ਜਿਹੜੀ ਆ ਉਹ ਬਣੀ ਪਈ ਆ। ਬਹੁਤ ਸਾਰੇ ਰਿਕਰੂਟਰ ਇਹਨਾਂ ਸਟੂਡੈਂਟਸ ਦੇ ਇਸ ਹਾਲਾਤ ਦਾ ਨਜਾਇਜ਼ ਫਾਇਦਾ ਵੀ ਜਿਹੜਾ ਆ ਉਠਾਉਂਦੇ ਸੀ। ਜੇ $20,000 ਕਹਿੰਦੇ ਆ ਉਹਨਾਂ ਦੇ ਕੋਲੋਂ ਲੈ ਰਹੇ ਸੀਗੇ ਵੀ ਤੁਹਾਡਾ ਜਿਹੜਾ ਇਹ ਸਟੇਟਸ ਬਹਾਲ ਕਰਨ ਦੇ ਲਈ ਵਰਕ ਪਰਮਿਟ ਵੀ ਜਿਹੜਾ ਤੁਹਾਨੂੰ ਅਸੀਂ ਦਵਾ ਸਕਦੇ ਹਾਂ, ਤੁਹਾਨੂੰ ਜਿਹੜਾ ਆ ਉੱਥੇ ਕੰਮ ਕਰਨ ਦੀ ਸਹੂਲਤ ਤੇ ਤੁਹਾਡਾ ਜਿਹੜਾ ਸਟੇਟਸ ਆ ਇੱਥੇ ਲੀਗਲ ਜਿਹੜਾ ਉਹ ਰੱਖਾਂਗੇ। ਸੋ ਇੱਦਾਂ ਦਾ ਜਿਹੜਾ ਇਹ ਕੰਮ ਹੋ ਰਿਹਾ ਹੈ। ਕਹਿੰਦੇ FBI ਦੇ ਵੱਲੋਂ ਇੱਦਾਂ ਦੀ ਇਨਵੈਸਟੀਗੇਸ਼ਨ ਆਮ ਜਿਹੀ ਗੱਲ ਆ। 1971 ਦੇ ਵਿੱਚ ਵੀ ਇੱਦਾਂ ਇਹਨਾਂ ਨੇ ਫੋਨੀ ਜਿਹੜੀਆਂ ਕੰਪਨੀਆਂ ਬਣਾ ਕੇ ਪਬਲਿਕ ਕਰਪਸ਼ਨ ਦਾ ਇੱਕ ਪਰਦਾਫਾਸ਼ ਜਦੋਂ ਉਹਨਾਂ ਨੇ ਕੀਤਾ ਸੀ, ਇੱਦਾਂ ਹੀ CIA ਨੂੰ ਲੈ ਕੇ ਆਰਗੋ ਕਰਕੇ ਇਹਨਾਂ ਨੇ ਬਣਾਇਆ ਸੀ। ਇੱਦਾਂ ਹੀ ਜਿਹੜੀ 2016 ਦੇ ਵਿੱਚ ਹਰਜੋਤ ਸਿੰਘ ਜੀ ਹੋਮਲੈਂਡ ਸਿਕਿਉਰਿਟੀ ਨੇ ਇੱਕ ਹੋਰ ਫੇਕ ਯੂਨੀਵਰਸਿਟੀ ਆਫ ਨਾਰਦਰਨ ਨਿਊ ਜਰਸੀ ਜਿਹੜੀ ਆ ਉਹ ਉਹਨਾਂ ਨੇ ਬਣਾਈ ਸੀ, ਜਿਸ ਦੇ ਵਿੱਚ 21 ਲੋਕਾਂ ਨੂੰ ਉਦੋਂ ਉਹਨਾਂ ਨੇ ਚਾਰਜ ਕੀਤਾ ਸੀ ਵਰਕ ਵੀਜ਼ਾ ਫਰਾਡ ਦਾ ਜਿਹੜਾ ਆ ਕੇਸ ਆ ਉਹ ਕਰਕੇ। ਤੇ ਬਹੁਤ ਸਾਰੇ ਜਿਹੜੇ ਆ ਉਹਨਾਂ ਨੇ ਇਹ ਜਿਹੜੇ ਫੈਡਰਲ ਏਜੰਟਸ ਆ ਇਸੇ ਕੰਮ ਦੇ ਉੱਤੇ ਜਿਹੜੇ ਕਹਿੰਦੇ ਇਸ ਟਾਈਮ ਲਾਏ ਹੋਏ ਆ। ਤਾਂ ਜੋ ਕਹਿੰਦੇ ਵੀ ਪਹਿਲੋਂ ਤਾਂ ਜਦੋਂ ਇਹ ਇਨਵੈਸਟੀਗੇਸ਼ਨ ਕਰ ਰਹੇ ਹੁੰਦੇ ਆ ਉਹ ਇੱਦਾਂ ਹੀ ਦਿਖਾਉਂਦੇ ਆ ਵੀ ਇਹ ਯੂਨੀਵਰਸਿਟੀ ਬਿਲਕੁਲ ਸਹੀ ਹੈਗੀ ਆ, ਲੈਜਿਟੀਮੇਟ ਹੈਗੀ ਆ, ਇਹ ਲੀਗਲ ਇੱਥੇ ਚੱਲ ਰਹੀ ਆ। ਪਰ ਬਾਅਦ ਦੇ ਵਿੱਚ ਫਿਰ ਪਤਾ ਲੱਗਦਾ ਆ ਜਦੋਂ ਸਾਰੇ ਜਾਣੇ ਅੜਿੱਕੇ ਦੇ ਵਿੱਚ ਉੱਥੇ ਆਉਂਦੇ ਨੇ। ਯੂਨੀਵਰਸਿਟੀ ਆਫ ਫਾਰਮਿੰਗਟਨ ਦੀਆਂ ਜਿਹੜੀਆਂ ਤਸਵੀਰਾਂ ਵੀ ਆ ਰਹੀਆਂ, ਇੱਕ ਕੰਧ ਦੇ ਉੱਤੇ ਜਿਹੜੀ ਇੱਕ ਜਿਹੜਾ ਉਹਦਾ ਨਾਮ ਜਿਹੜਾ ਲਿਖਿਆ ਹੋਇਆ ਆ ਤੇ ਫੋਟੋ ਜਿਹੜੀ ਉਸ ਦੀ ਬਣੀ ਆ, ਨਾ ਕੋਈ ਕਲਾਸਰੂਮ ਆ ਤੇ ਯੂਨੀਵਰਸਿਟੀ ਦਾ ਬਸ ਸਿਰਫ ਇੱਕ ਦਰਵਾਜ਼ੇ ਦੇ ਬਾਹਰ ਜਿਹੜਾ ਨਾਮ ਹੀ ਜਿਹੜਾ ਉਹਨਾਂ ਨੇ ਲਿਖਿਆ ਹੋਇਆ ਸੀ। ਉਸ ਆਫਿਸ ਦੇ ਵਿੱਚ ਕਹਿੰਦੇ ਹੋਰ ਵੀ ਕਈ ਕੁਛ ਜਿਹੜੇ ਆਫਿਸ ਵੱਖੋ ਵੱਖਰੇ ਜਿਹੜੇ ਉਹ ਚੱਲ ਰਹੇ ਸੀਗੇ। ਬਿਲਕੁਲ। ਸੋ ਅਮਰੀਕਨ ਤੇਲਗੂ ਐਸੋਸੀਏਸ਼ਨ ਇੱਕ ਵੈਬਨਾਰ ਜਿਹੜਾ ਸੈਟਅਪ ਕਰ ਰਹੀ ਆ ਇਮੀਗ੍ਰੇਸ਼ਨ ਅਟਾਰਨੀਜ਼ ਦੇ ਨਾਲ ਇਹਨਾਂ ਸਟੂਡੈਂਟਸ ਦੀ ਹੈਲਪ ਕਰਨ ਦੇ ਲਈ। ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੇ ਸਟੂਡੈਂਟ ਹੁੰਦੇ ਹੈਗੇ ਆ ਉਹ ਇੱਕ ਤਾਂ ਪਹਿਲਾਂ ਰਗੜ ਹੋਏ ਆ, ਉਹਨਾਂ ਨੇ ਫੀਸ ਦਿੱਤੀ ਹੈਗੀ ਆ ਐਡਮਿਸ਼ਨ ਲਈ, ਤੇ ਹੁਣ ਉਹ ਕੇਸ ਕਿੱਦਾਂ ਫਾਈਟ ਕਰ ਸਕਣ। ਤੇ ਗਵਰਨਮੈਂਟ ਵੱਲੋਂ ਇਹ ਇੱਕ ਤਰ੍ਹਾਂ ਨਾਲ ਐਨਟ੍ਰੈਪਮੈਂਟ ਕੀਤੀ ਗਈ ਹੈਗੀ ਆ। ਸੋ ਪਰ ਜਿਹੜੀ US ਗਵਰਨਮੈਂਟ ਆ ਉਹ ਕਹਿ ਰਹੇ ਆ ਹੋਮਲੈਂਡ ਸਿਕਿਉਰਿਟੀ ਵਾਲੇ ਵੀ ਇਹ ਜਿਹੜੇ ਜਿੰਨੇ ਵੀ ਸਟੂਡੈਂਟ ਸੀ ਸਾਰਿਆਂ ਨੂੰ ਪਤਾ ਸੀ ਵੀ ਇਹ ਫੇਕ ਯੂਨੀਵਰਸਿਟੀ ਆ, ਵੀ ਅਸੀਂ ਕੋਈ ਕਲਾਸ ਨਹੀਂ ਲਾਣੀ ਤੇ ਸਾਨੂੰ ਜਿਹੜਾ ਵਰਕ ਪਰਮਿਟ ਮਿਲ ਜਾਣਾ ਹੈਗਾ ਆ ਤੇ ਸਾਡਾ ਜਿਹੜਾ ਵੀਜ਼ਾ ਆ ਉਹ ਵੀ ਵੈਲਿਡ ਹੋਣਾ ਆ। ਸੋ ਇਹਦੇ ਸੰਬੰਧ ਦੇ ਵਿੱਚ US ਅਟਾਰਨੀ ਜਿਹੜੇ ਹੈਗੇ ਆ ਈਸਟਰਨ ਡਿਸਟ੍ਰਿਕਟ ਦੇ ਮਿਸ਼ੀਗਨ ਦੇ ਮੈਥਿਊ ਸ਼ਨਾਈਡਰ, ਉਹਨਾਂ ਨੇ ਸਟੇਟਮੈਂਟ 'ਚ ਕਿਹਾ ਵੀ ਆਫ ਕੋਰਸ ਜਿਹੜਾ USA ਦੇ ਵਿੱਚ ਸਾਨੂੰ ਇੰਟਰਨੈਸ਼ਨਲ ਸਟੂਡੈਂਟਸ ਦੀ ਜ਼ਰੂਰਤ ਹੈਗੀ ਆ, ਪਰ ਕਹਿੰਦੇ ਵੀ ਜਦੋਂ ਇੱਦਾਂ ਦਾ ਫਰਾਡ ਹੁੰਦਾ ਆ ਤੇ ਸਟੂਡੈਂਟਸ ਨੂੰ ਐਕਸਪਲੋਇਟ ਕੀਤਾ ਜਾਂਦਾ, ਇਹਦੇ ਨਾਲ ਜਿਹੜਾ ਆ ਸਾਡਾ ਵੀ ਤੇ ਸਟੂਡੈਂਟਸ ਦਾ ਦੋਨਾਂ ਦਾ ਜਿਹੜਾ ਨੁਕਸਾਨ ਹੁੰਦਾ ਹੈਗਾ। ਬਿਲਕੁਲ, ਇਹ ਤਾਂ ਹਰਜੋਤ ਜੀ ਇਸ ਦੇ ਵਿੱਚ ਕੋਈ ਦੋ ਰਾਹ ਨਹੀਂ। ਪਰ ਇਹ ਵੀ ਹੈ ਨਾ, ਇੰਟਰਨੈਸ਼ਨਲ ਸਟੂਡੈਂਟ ਦੇ ਨਾਲ ਹੋ ਵੀ ਕਿਤੇ ਨਾ ਕਿਤੇ ਜਿਹੜਾ ਮਾੜਾ ਰਿਹਾ ਹੁੰਦਾ ਸੀ। ਜਿਹੜਾ ਹੁਣ H1 ਵੀਜ਼ਾ ਦਾ ਜਿਹੜਾ ਸਾਰੇ ਜਾਣੇ ਹੈਗਾ ਵੀ ਰੌਲਾ ਕਿੱਦਾਂ ਆ, ਉਹਦੇ ਵਿੱਚ ਕੀ ਆ ਵੀ ਹੁਣ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਉਂਦਾ ਆ, ਆਪਣੇ ਡਾਲਰ ਲਾ ਕੇ ਆਉਂਦਾ, ਇੱਥੇ ਫੀਸਾਂ ਵੀ ਦਿੰਦਾ ਆ, ਸਾਰਾ ਕੁਛ ਉਹ ਕਰਦਾ ਆ ਤੇ ਫਿਰ ਉਹ ਉਮੀਦ ਕਰਦਾ ਵੀ ਚੱਲ ਨੌਕਰੀ ਵੀ ਜਿਹੜੀ ਘੱਟੋ ਘੱਟ ਇੱਥੇ ਇਹਨਾਂ ਨੂੰ ਮਿਲ ਜਾਵੇ। ਨੌਕਰੀ ਮਿਲਣ ਦੇ ਵਿੱਚ ਥੋੜ੍ਹੀ ਅਖਿਆਈ ਆਉਂਦੀ ਆ। ਫਿਰ ਉਸ ਤੋਂ ਬਾਅਦ ਜੇ ਨੌਕਰੀ ਜਦੋਂ ਨਹੀਂ ਮਿਲਦੀ, ਜੇ ਮਿਲ ਵੀ ਜਾਂਦੀ ਆ, ਇੰਟਰਨਸ਼ਿਪ ਜਾਂ ਕੁਛ ਮਿਲਦਾ ਆ, H1 ਹੋਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ। H1 ਦੇ ਵਿੱਚ ਜਿਹੜੇ ਮਾਸਟਰਸ ਇੱਥੇ ਕਰਨ ਆਉਂਦੇ ਇੰਟਰਨੈਸ਼ਨਲ ਸਟੂਡੈਂਟ, ਉਹਨਾਂ ਦਾ ਪਹਿਲੋਂ ਕੋਟਾ ਸਿਰਫ 20,000 ਲੋਕਾਂ ਦਾ ਸੀਗਾ ਇੱਕ ਸਾਲ ਦੇ ਵਿੱਚ। ਤੇ ਸਭ ਨੂੰ ਪਤਾ ਵੀ ਇੱਥੇ ਇਸ ਤੋਂ ਕਈ ਜ਼ਿਆਦਾ ਤਾਦਾਦ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਮਾਸਟਰ ਕਰਨ ਦੇ ਲਈ ਆਉਂਦੇ ਆ। ਸੋ ਇਸ ਪ੍ਰਸ਼ਾਸਨ ਨੇ H1 ਦੀ ਜਿਹੜੀ ਸਮੱਸਿਆ ਸੀ ਇੰਟਰਨੈਸ਼ਨਲ ਸਟੂਡੈਂਟ ਦੀ, ਉਸ ਨੂੰ ਥੋੜ੍ਹਾ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਉਹ ਜਿਹੜਾ ਆਂਕੜਾ 20,000 ਤੋਂ ਵਧਾ ਕੇ ਆਈ ਥਿੰਕ 65,000 ਲੋਕਾਂ ਦਾ ਜਿਹੜਾ ਆ ਉਹ ਸਟੂਡੈਂਟਸ ਦਾ ਕੀਤਾ ਹੈ, ਜਿਨ੍ਹਾਂ ਨੇ ਗ੍ਰੈਜੂਏਟ ਜਾਂ ਹਾਇਰ ਜਿਹੜੀ ਪੋਸਟ ਗ੍ਰੈਜੂਏਟ ਜਿਹੜੀ ਸਟੱਡੀਜ਼ ਆ ਉਹ ਉਹਨਾਂ ਨੇ ਕੀਤੀਆਂ ਹੋਣ। ਸੋ ਉਹਦੇ ਵਿੱਚ ਉਹਨਾਂ ਨੂੰ ਥੋੜ੍ਹਾ ਬਹੁਤਾ ਤਾਂ ਹਰਜੋਤ ਸਿੰਘ ਜੀ ਜਿਹੜਾ ਫਾਇਦਾ ਉਹ ਮਿਲੂਗਾ, ਪਰ ਬਹੁਤ ਸਾਰੇ ਲੋਕ ਇੱਦਾਂ ਜਿਹੜੇ ਉਹ ਰਗੜ ਵੀ ਹੋ ਜਾਂਦੇ ਨੇ। ਉਹਨਾਂ ਦੀ ਜਿਹੜੀ ਇਸ ਹਾਲਾਤ ਦੇ ਜਿਹੜੇ ਨਜਾਇਜ਼ ਫਾਇਦਾ ਵੀ ਚੱਕਿਆ ਜਾਂਦਾ, ਜਦ ਕਿ ਜਿੱਦਾਂ ਤੁਸੀਂ ਵੀ ਦੱਸਿਆ ਉਹਨਾਂ ਨੂੰ ਪਤਾ ਵੀ ਹੁੰਦਾ ਆ ਵੀ ਇਹ ਜਿਹੜਾ ਕੰਮ ਉਹ ਕਰ ਰਹੇ ਆ, ਪਰ ਉਹ ਆਪਣੀ ਕਿਸਮਤ ਨੂੰ ਇਸ ਤਰੀਕੇ ਦੇ ਨਾਲ ਫਿਰ ਉਹ ਅਜਮਾ ਜਾਂਦੇ ਨੇ ਤੇ ਜਿਹੜੇ ਰਗੜ ਹੋ ਜਾਂਦੇ ਨੇ ਤੇ ਫਿਰ ਕੰਮ ਮੁਸ਼ਕਿਲ ਆਉਂਦੀ ਹੈ। ਤੇ ਇਹਦੇ ਨਾਲ ਇਹ ਵੀ ਹੁੰਦਾ ਹਰਜੋਤ ਸਿੰਘ ਜੀ ਵੀ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਯੂਨੀਵਰਸਿਟੀਆਂ ਜੇ ਬਾਈ ਚਾਂਸ ਉਹਨਾਂ ਉੱਤੇ ਵੀ ਬਾਅਦ 'ਚ
ਆਡਿਟ ਹੁੰਦੇ ਆ ਜਾਂ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੁੰਦੀ ਆ, ਅਤੇ ਉਹਨਾਂ ਤੋਂ ਪੜ੍ਹੇ ਹੋਏ ਸਟੂਡੈਂਟਸ ਨੂੰ ਵੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਿਲ ਜਿਹੜੀ ਆ ਸਕਦੀ ਹੈ, ਕਿਉਂਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਕੋਲ ਫਿਰ ਹਰ ਇੱਕ ਤਰ੍ਹਾਂ ਦਾ ਰਿਕਾਰਡ ਜਿਹੜਾ ਮੌਜੂਦ ਹੁੰਦਾ ਹੈ। ਅੱਜ ਭਾਵੇਂ ਫਿਰ ਤੁਹਾਡਾ ਕੋਈ ਵੀ ਸਟੇਟਸ ਜਿਹੜਾ ਹੈ ਉਸ ਦੇ ਕਰਕੇ ਹੋ ਗਿਆ ਹੋਵੇ, ਤਾਂ ਉਹ ਸਟੇਟਸ ਦੇ ਉੱਤੇ ਕਿਤੇ ਨਾ ਕਿਤੇ ਖਤਰਾ ਜਿਹੜਾ ਉਹ ਫਿਰ ਮੰਡਰਾਉਂਦਾ ਹੈ। ਸੋ ਬਿਲਕੁਲ ਆਪਾਂ ਦੇਖਿਆ ਪਿਛਲੇ ਸਮਿਆਂ 'ਚ ਕੈਲੀਫੋਰਨੀਆ 'ਚ ਕਿੰਨੇ DMV ਆਫਿਸਰਸ ਦੇ ਵਿੱਚ ਜਦੋਂ ਕਮਰਸ਼ੀਅਲ ਟਰੱਕ ਲਾਇਸੈਂਸ ਵਾਲੇ ਜਿਹੜੇ ਇੰਪਲਾਈ ਫੜੇ ਗਏ, ਜਿਹੜੇ ਉਹਨਾਂ ਨੂੰ ਫੇਕ ਦਿੰਦੇ ਸੀ ਬਿਨਾਂ ਟੈਸਟ ਤੋਂ, ਅਤੇ ਉਹ ਕੀ ਹੁੰਦਾ ਫਿਰ ਜਿੰਨੇ ਵੀ ਜਿਹੜੇ ਸਟੂਡੈਂਟਸ ਉਸ ਜਿਹੜਾ ਐਗਜ਼ਾਮੀਨਰ ਆ ਉਹਦੇ ਥਰੂ ਪਾਸ ਹੋਏ ਹੁੰਦੇ ਆ, ਚਾਹੇ 5-7 ਸਾਲਾਂ 'ਚ, ਉਹ ਸਾਰਿਆਂ ਨੂੰ ਚਿੱਠੀਆਂ ਪਾ ਦਿੰਦੇ ਆ ਵੀ ਭਾਈ ਸਾਹਿਬ ਦੁਬਾਰਾ ਕੀ ਆ ਕੇ ਟੈਸਟ ਦਿਓ, ਫਿਰ ਆਪਾਂ ਚੈੱਕ ਕਰਾਂਗੇ। ਸੋ ਇਸੇ ਤਰ੍ਹਾਂ ਅਮਰੀਕਨ ਤੇਲਗੂ ਐਸੋਸੀਏਸ਼ਨ ਨੇ ਜਿੰਨੇ ਵੀ ਸਟੂਡੈਂਟਸ ਜਿਹੜੇ ਤੇਲਗੂ ਮੂਲ ਦੇ ਆ ਜਾਂ ਤੇਲੰਗਾਨਾ ਦੇ ਆ, ਉਹਨਾਂ ਨੂੰ ਜਿਹੜਾ ਰਿਕੁਐਸਟ ਕੀਤੀ ਆ ਵੀ ਜਿਹੜੇ ਜਿੱਥੇ ਵੀ ਤੁਸੀਂ ਐਡਮਿਸ਼ਨ ਲੈਂਦੇ ਆ, ਤੁਹਾਨੂੰ ਲੱਗਦਾ ਆ ਵੀ ਕੁਛ ਨਾ ਕੁਛ ਇਲੀਗਲ ਕੰਮ ਹੈਗਾ ਆ, ਅਤੇ ਇੱਦਾਂ ਦਾ ਕੰਮ ਨਾ ਕਰੋ। ਅਤੇ ਰਾਹੁਲ ਰੈਡੀ ਇੱਕ ਇਮੀਗ੍ਰੇਸ਼ਨ ਅਟਾਰਨੀ ਹੈਗੇ ਹੂਸਟਨ ਦੇ ਵਿੱਚ, ਉਹਨਾਂ ਨੇ ਇਹ ਲਾਈਵ ਸਟਰੀਮ YouTube 'ਤੇ ਦੱਸਿਆ ਵੀ ਜਿਹੜੇ 100 ਦੇ ਕਰੀਬ ਸਟੂਡੈਂਟ ਫੜੇ ਗਏ ਹੈਗੇ ਆ, ਉਹਨਾਂ ਨੂੰ ਡਿਟੇਨ ਕੀਤਾ ਗਿਆ ਆਈਸ ਵੱਲੋਂ ਹੂਸਟਨ, ਐਟਲਾਂਟਾ, ਚਾਰਲਟ ਅਤੇ ਸੇਂਟ ਲੂਇਸ ਦੇ ਵਿੱਚ। ਜੀ ਬਿਲਕੁਲ। ਸੋ ਦੇਖੋ ਵੀ ਕੀ ਜਿਹੜਾ ਇਹਨਾਂ ਦੇ ਨਾਲ ਆਉਣ ਵਾਲੇ ਸਮੇਂ 'ਤੇ ਜੋ ਬਣਦਾ, ਪਰ ਕੋਈ ਬਹੁਤਾ ਬਰਾਈਟ ਫਿਊਚਰ ਨਹੀਂ ਜਿਹੜਾ ਉਹਨਾਂ ਦਾ ਇੱਥੇ ਜਿਹੜਾ ਕਹਿ ਸਕਦੇ ਹਰਜੋਤ ਸਿੰਘ ਜੀ ਨਜ਼ਰ ਆ ਰਿਹਾ, ਅਨਲੈਸ ਕੋਈ ਡੀਲ ਬਣਾ ਕੇ ਕੋਈ ਹੋਰ ਰਿਕਰੂਟਰਸ ਨੂੰ ਇਹ ਜਿਹੜੀ ਆ ਫੜਾਉਣ ਦੀ ਜਾਂ ਕੁਛ ਇੱਦਾਂ ਦੀ ਕੋਈ ਡੀਲ ਜਿਹੜੀ ਉਹ ਬਣਾ ਸਕਦੇ ਹੋਣ, ਕਿਉਂਕਿ ਅਮਰੀਕਾ ਵੀ ਕਿਤੇ ਨਾ ਕਿਤੇ ਤੰਗ ਆਇਆ ਪਿਆ ਜਿਹੜਾ ਵਰਕ ਵੀਜ਼ਾ ਫਰਾਡ ਆ ਉਸ ਨੂੰ ਲੈ ਕੇ, ਅਤੇ ਇਸ ਪ੍ਰਸ਼ਾਸਨ ਨੇ ਕਾਫੀ ਜ਼ਿਆਦਾ ਠਾਣੀ ਹੋਈ ਆ ਵੀ ਇਸ ਚੀਜ਼ ਨੂੰ ਜਿਹੜਾ ਉਹ ਰੋਕਣਾ ਆ। ਪੁਰਾਣੇ ਵੀ ਪ੍ਰਸ਼ਾਸਨ ਟਰਾਈ ਕਰਦੇ ਸੀਗੇ, ਪਰ ਇੱਥੇ ਇਸ ਵਾਰੀ ਆਪਾਂ ਨੂੰ ਪਤਾ ਹੈ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਇਹਨਾਂ ਨੇ ਸਖਤੀ ਜਿਹੜੀ ਆ ਕਿੰਨੀ ਜ਼ਿਆਦਾ ਵਧਾਈ ਹੋਈ ਆ। ਸੋ ਅਗਲੀ ਖਬਰ ਜਿਹੜੀ ਆ ਉਹ ਵੀ ਇਮੀਗ੍ਰੇਸ਼ਨ ਐਨਫੋਰਸਮੈਂਟ ਨਾਲ ਰਿਲੇਟਡ ਆ। ਇਹ ਹੁਣ ਥੋੜ੍ਹੇ ਪੰਜਾਬੀਆਂ ਦੇ ਨਾਲ ਰਿਲੇਟਡ ਹੈਗੀ ਆ, ਉਹ ਜ਼ਰੂਰ ਸਾਡੇ ਨਾਲ ਹੁਣ ਜੁੜੇ ਰਹੋ। ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਸਾਂਝੀ ਕਰਦੇ ਆ ਵੀ ਕਿਸ ਤਰ੍ਹਾਂ ਜਿਹੜੇ ਪੰਜਾਬੀ ਆ ਉਹ ਵੀ ਆਈਸ ਦੇ ਅੜਿੱਕੇ ਆਏ ਹੋਏ ਆ ਜੀ। ਹਾਂਜੀ, ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530 751 51 15 530 751 5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ, ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408 272 5200 408 272 5200। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ, ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ, ਐਲਗਰੋਵ। ਬਈ ਮੋਟਲ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ।
US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ, ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲ ਗਰੋਵ, ਕੈਲੀਫੋਰਨੀਆ। ਮਨਜਿੰਦਰ, ਆ ਕੀ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ? ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ ਕਰੋ, ਆਪਾਂ ਚੱਲਦੇ ਆ ਇੰਦਰਪਾਲ ਸਿੰਘ ਮਿਆਲ IBS ਟੈਕਸ ਵਾਲਿਆਂ ਦੇ, ਜਿਹੜੇ ਕਿ 1982 ਤੋਂ ਟੈਕਸ ਭਰਨ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਆ ਰਹੇ ਹਨ, ਜਿੱਥੋਂ ਤੁਸੀਂ ਭਰਵਾ ਸਕਦੇ ਹੋ ਇੰਡੀਵਿਜੂਅਲ, ਬਿਜ਼ਨਸ, ਪਾਰਟਨਰਸ਼ਿਪ, ਕਾਰਪੋਰੇਟ ਦਾ ਹਰ ਇੱਕ ਤਰ੍ਹਾਂ ਦਾ ਟੈਕਸ, ਅਤੇ ਕਰਦੇ ਹਨ ਫ੍ਰੀ ਇਨੀਸ਼ੀਅਲ ਕੰਸਲਟੇਸ਼ਨ। ਇਹਨਾਂ ਦਾ ਭਰੋਸੇਯੋਗ ਸਟਾਫ ਹਰ ਇੱਕ ਪ੍ਰਕਾਰ ਦੇ ਨਾਲ ਤੁਹਾਡੀ ਮਦਦ ਕਰਦਾ ਹੈ। IBS ਟੈਕਸ ਸਰਵਿਸ, ਟੈਕਸ ਐਂਡ ਅਕਾਊਂਟਿੰਗ ਕਾਰਪੋਰੇਸ਼ਨ, ਅਤੇ ਇਹਨਾਂ ਦੀਆਂ 2 ਬ੍ਰਾਂਚਾਂ ਹਨ। ਸੈਕਰਾਮੈਂਟੋ, ਨਟੋਮਸ ਬ੍ਰਾਂਚ ਦੇ ਲਈ ਗੱਲ ਕਰ ਸਕਦੇ ਹੋ ਇੰਦਰਪਾਲ ਸਿੰਘ ਮਿਆਲ ਜੀ ਨਾਲ 9166412585, 916 641 2585, 2087 ਅਰੇਨਾ ਬੁਲੇਵਾਰਡ, ਸੂਈਟ 140, ਅਤੇ ਯੂਬਾ ਸਿਟੀ ਬ੍ਰਾਂਚ ਦੇ ਲਈ 5306747161, 530 674 7161, 327 ਪਰਸੀ ਐਵੀਨਿਊ, ਯੂਬਾ ਸਿਟੀ। ਜੋ ਤੂੰ ਤਾਂ ਮੇਰੀ ਮੁਸ਼ਕਿਲ ਆਸਾਨ ਕਰਤੀ ਆ। ਚੱਲ ਫਿਰ ਚੱਲਦੇ ਆ IBS ਟੈਕਸ ਸਰਵਿਸ ਵਾਲਿਆਂ ਦੇ। ਨਵੇਂ ਕਲਾਇੰਟਸ ਵਾਸਤੇ ਟੈਕਸ ਪ੍ਰੈਪਰੇਸ਼ਨ ਸਰਵਿਸ ਤੇ $10 ਆਫ ਰੱਖੇ ਗਏ ਹਨ। ਹਾਂ ਵੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ। ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟਬੀਟ ਮਾਰਗੇਜ ਵਾਲਿਆਂ ਨੂੰ 877 877 75 75 ਤੇ, ਜਿਸ ਦਾ ਕੰਮ ਉਸੀ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟਬੀਟ ਮਾਰਗੇਜ 877 877 75 75, 877 877 7575, NMLS ID 1267188। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਆਪਾਂ ਅਗਲੀ ਖਬਰ ਵੱਲ ਚੱਲੀਏ। ਉਹ ਵੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਨਾਲ ਰਿਲੇਟਡ ਆ। ਆਈਸ ਵੱਲੋਂ, ਆਈਸ ਨੇ ਕਹਿੰਦੇ ਭਈ ਪਿਛਲੇ ਹਫ਼ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੂੰ ਜਿਹੜੀਆਂ ਚਿੱਠੀਆਂ ਪਾਈਆਂ ਪਈ ਤੁਹਾਡੀ ਜਿਹੜੀ ਆ ਡੇਟ ਹੈਗੀ ਥਰਸਡੇ ਨੂੰ, ਤੇ ਇਸ ਥਰਸਡੇ ਨੂੰ ਜਾਣੀ ਕਿ ਅੱਜ, ਤੇ ਅੱਜ ਵੀਰਵਾਰ ਨੂੰ ਤੁਸੀਂ ਜਿਹੜਾ ਆ ਪੇਸ਼ ਹੋਵੋ ਤਾਂ ਕਿ ਜਿਹੜਾ ਆ ਤੁਹਾਡੇ ਕੇਸਾਂ ਦੇ ਉੱਤੇ ਡਿਸਾਈਡ ਕੀਤਾ ਜਾ ਸਕੇ। ਤੇ ਇਮੀਗ੍ਰੇਸ਼ਨ ਅਟਾਰਨੀ ਜਿਹੜੇ ਸ਼ਿਕਾਗੋ, ਮਿਆਮੀ, ਟੈਕਸਸ ਤੇ ਵਰਜੀਨੀਆ, ਉਹਨਾਂ ਨੇ CBS ਨਿਊਜ਼ ਨੂੰ ਇਹ ਦੱਸਿਆ ਵੀ ਉਹਨਾਂ ਦੇ ਜਿਹੜੇ ਕਲਾਇੰਟਸ ਤੇ ਕਲੀਗ ਸੀਗੇ, ਉਹਨਾਂ ਨੇ ਜਦ ਦੇਖਿਆ ਵੀ ਇਹਨਾਂ ਨੂੰ ਨੋਟਿਸ ਆਫ ਅਪੀਅਰ ਆ ਰਹੇ ਆ ਜਨਵਰੀ 31 ਨੂੰ ਅਪੀਅਰ ਹੋਣ ਦੇ ਲਈ, ਪਰ ਜਦੋਂ ਉਹਨਾਂ ਨੇ ਕੋਰਟ ਦੇ ਜਾ ਕੇ ਜਿਹੜੇ ਕੋਰਟ ਦੇ ਵਿੱਚ ਰੈਕਰਡ ਦੇਖੇ ਕਹਿੰਦੇ ਵੀ ਇਹ ਤਾਂ ਡੇਟ ਹੀ ਕੋਈ ਹੈ ਨਹੀਂ। ਸੋ ਇਹ ਇੱਕ ਤਰ੍ਹਾਂ ਨਾਲ ਜਿਹੜਾ ਆਈਸ ਵਾਲਿਆਂ ਨੇ ਲੋਕਾਂ ਨੂੰ ਫੜਨ ਦੇ ਲਈ ਜਿਹੜੀ ਝੂਠੀ ਡੇਟ ਪਾ ਕੇ ਵੀ ਭਾਈ ਤੁਹਾਡੀ ਡੇਟ ਆਈ ਆ ਕੇ ਪੇਸ਼ ਹੋ, ਤੇ ਉੱਥੋਂ ਫੜ ਕੇ ਉਹਨਾਂ ਨੇ ਜਿਹੜੇ ਆ ਡਿਪੋਰਟ ਕਰਨੇ ਸੀ। ਇਹ ਅੱਜ ਬਹੁਤ ਸਾਰੇ ਲੋਕਾਂ ਨੂੰ ਚਿੱਠੀਆਂ ਆਈਆਂ ਸੀ ਵੀ ਅੱਜ ਦੀ ਡੇਟ 31 ਜਨਵਰੀ ਨੂੰ ਤੁਸੀਂ ਪਹੁੰਚੋ। ਸੋ ਇਹਦੇ ਬਾਰੇ ਜਿਹੜਾ ਆ ਹੁਣ ਕਾਫੀ ਹਾਹਾਕਾਰ ਮਚੀ ਹੋਈ ਆ, ਖਾਸ ਕਰਕੇ ਇਮੀਗ੍ਰੇਸ਼ਨ ਅਟਾਰਨੀਜ਼ ਵੱਲੋਂ ਵੀ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਜਿਹੜਾ ਆ ਨੋਟਿਸ ਆਫ ਅਪੀਅਰੈਂਸ ਜਿਹੜਾ ਹੈਗਾ ਆ ਉਹ ਇਸ਼ੂ, ਫੇਕ ਇਸ਼ੂ ਕਰਕੇ ਲੋਕਾਂ ਨਾਲ ਧੱਕਾ ਹੋ ਰਿਹਾ ਹੈਗਾ। ਉੱਧਰ ਫੇਕ ਯੂਨੀਵਰਸਿਟੀ ਬਣਾ ਕੇ ਬੰਦੇ ਫੜ ਰਹੇ ਆ, ਇੱਧਰ ਫੇਕ ਨੋਟਿਸ ਬਣਾ ਕੇ ਇਮੀਗ੍ਰੇਸ਼ਨ ਕੋਰਟਾਂ ਤੋਂ ਜਿਹੜੇ ਆ ਬੰਦੇ ਉਹ ਫੜਨ ਦੀ ਜਿਹੜੀ ਆ ਉਹ ਗੱਲ ਕਰ ਰਿਹਾ। ਕਹਿੰਦੇ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਉਹਨਾਂ ਨੇ ਪ੍ਰੈਕਟਿਸ ਅਲਰਟ ਕਹਿੰਦੇ ਆ ਫਿਰ ਉਹ ਜਾਰੀ ਜਿਹੜਾ ਉਹ ਕਰ ਦਿੱਤਾ। ਅਤੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਪਤਾ ਉਹਨਾਂ ਨੇ ਜਦੋਂ ਕੀਤਾ ਵੀ ਉੱਥੇ ਤਾਂ ਹੈ ਹੀ ਕੁਛ ਨਹੀਂ ਸੀਗਾ। ਅਤੇ ਕਹਿੰਦੇ ਸੁਪਰੀਮ ਕੋਰਟ ਦੇ ਇੱਕ ਆਰਡਰ ਦੇ ਤਹਿਤ ਪਿਛਲੇ ਜਿਹੜੇ ਸਮਰ ਦੇ ਵਿੱਚ ਆਇਆ ਸੀਗਾ ਵੀ ਆਈਸ ਨੂੰ ਇਹ ਜ਼ਰੂਰੀ ਆ ਵੀ ਕੋਰਟ ਡੇਟਸ ਤੇ ਵਿੱਚ ਜਿਹੜੀਆਂ ਆ ਉਹ
ਲਿਖੀਆਂ ਹੋਣ। ਸੋ ਅਤੇ ਕਹਿੰਦੇ ਵੀ ਜਿਹੜੇ ਇਹ ਸੀਗੇ ਉਹਨਾਂ ਵਿੱਚ ਰਿਫਲੈਕਟ ਨਹੀਂ ਸੀ ਹੋ ਰਿਹਾ ਸਕੈਜੂਲਡ ਜਿਹੜੀਆਂ ਹੀਅਰਿੰਗਸ ਜਿਹੜੀਆਂ ਉਹ ਕਿੱਥੇ ਆ, ਕਿੰਨੇ ਵਜੇ ਆ ਜਾਂ ਸਮਥਿੰਗ ਲਾਈਕ ਦੈਟ। ਸੋ ਕੁਛ ਨਾ ਕੁਛ ਮਿਸਿੰਗ ਜੀ, ਜਿੱਥੋਂ ਉਹਨਾਂ ਨੂੰ ਜਿਹੜੀ ਇਹ ਸ਼ੱਕ ਵੀ ਜਿਹੜਾ ਆ ਉਹ ਪਿਆ। ਅਤੇ ਜਿਹੜੇ ਹੁਣ ਫੇਕ ਨੋਟਿਸਿਸ ਜਿਹੜੇ ਹੈਗੇ ਆ ਉਸ ਦੇ ਉੱਤੇ ਸੁਪਰੀਮ ਕੋਰਟ ਨੇ ਵੀ ਜਿਹੜੀਆਂ ਹਦਾਇਤਾਂ ਤਾਂ ਜਾਰੀ ਕੀਤੀਆਂ ਸੀਗੀਆਂ। ਸੋ ਜਿਹੜੇ ਆਈਸ ਵਾਲੇ ਆ ਦੇਖਦੇ ਆ ਇਸ ਨੂੰ ਕਿੰਨਾ ਕੁ ਜ਼ਿਆਦਾ ਜਿਹੜਾ ਉਹ ਕਰ ਦਿੰਦੇ ਆ। ਅਤੇ ਕਹਿੰਦੇ ਵੀ ਉੱਥੇ ਜਿਹੜਾ ਨੋਟਿਸ ਆਉਂਦਾ ਸੀ ਉਹਦੇ ਉੱਤੇ TBD ਟੂ ਬੀ ਡਿਟਰਮਿੰਡ ਜਾਂ ਟੂ ਬੀ ਡਿਸਾਈਡਡ ਕਰਕੇ ਜਿਹੜਾ ਉਹ NTA's ਨੋਟਿਸ ਟੂ ਅਪੀਅਰ ਜਿਹੜੇ ਆ ਉਹ ਘੱਲ ਦਿੰਦੇ ਸੀਗੇ। ਅਤੇ ਬਾਅਦ ਦੇ ਵਿੱਚ ਫਿਰ ਅੱਗੋਂ ਜਾ ਕੇ ਜਿਹੜੇ ਬੰਦਿਆਂ ਨੂੰ ਜਿਹੜਾ ਉਹ ਫੜ ਵੀ ਜਿਹੜਾ ਉਹ ਲੈਂਦੇ ਸੀਗੇ। ਸੋ ਇੱਕ ਤਾਂ ਹਰਜੋਤ ਸਿੰਘ ਜੀ ਉੱਧਰ ਆਈਸ ਜਿਹੜੀ ਦੂਜੀ ਹੈਗੀ ਆ ਐਕਚੁਅਲ ਆਈਸ ਆ ਉਹਨੇ ਠੰਡ ਜਿਹੜੀ ਬਰਪਾਈ ਪਈ ਆ, ਅਤੇ ਇੱਧਰ ਆਈਸ ਨੇ ਜਿਹੜੇ ਸਾਰਿਆਂ ਦੇ ਜਿਹੜੇ ਆ ਸਾਰ ਜਿਹੜੇ ਉਹ ਰੋਕੇ ਪਏ ਵੀ ਪਤਾ ਨਹੀਂ ਕਿਹੜੀ ਚੀਜ਼ ਅਸਲੀ ਹੋਣੀ ਆ ਅਤੇ ਕਿਹੜੀ ਚੀਜ਼ ਨਕਲੀ ਹੋਣੀ ਆ। ਵੀ ਭਾਈ ਆਪੋ ਆਪਣੇ ਇਮੀਗ੍ਰੇਸ਼ਨ ਵਕੀਲਾਂ ਨੂੰ ਜਿਹੜਾ ਤੁਸੀਂ ਜ਼ਰੂਰ ਜਿਹੜਾ ਵੀ ਕੋਈ ਨੋਟਿਸ ਆਉਂਦਾ ਆ ਉਸ ਦਾ ਉਹਨੂੰ ਧਿਆਨ ਦੇ ਨਾਲ ਦਿਖਾਓ, ਉਸ ਨੂੰ ਸਮਝ ਕੇ ਫਿਰ ਹੀ ਜਿਹੜਾ ਵੀ ਤੁਸੀਂ ਕਦਮ ਚੱਕਣਾ ਆ ਉਹ ਤੁਸੀਂ ਅੱਗੇ ਕਦਮ ਚੁੱਕੋ। ਜੀ ਆਪਾਂ ਪਹਿਲਾਂ ਵੀ ਡਿਸਕਸ ਕਰ ਰਹੇ ਸੀ ਜਦੋਂ ਗਵਰਨਮੈਂਟ ਸ਼ਟਡਾਊਨ ਆਵੇ 2-3 ਵੀਕ ਆਈਸ ਦੀਆਂ ਬਾਹਲੀਆਂ ਖਬਰਾਂ ਨਹੀਂ ਆ ਰਹੀਆਂ। ਸੋ ਇੱਦਾਂ ਦੇ ਜਿਹੜੇ ਵੱਡੇ ਵੱਡੇ ਆਪਰੇਸ਼ਨ ਉਹ ਜਿਹੜੇ ਚਲਾ ਰਹੇ ਸੀਗੇ। ਸੁਪਰੀਮ ਕੋਰਟ ਨੇ ਜਿਹੜੀ US ਦੀ ਆ ਉਹਨਾਂ ਨੇ ਪਿਛਲੇ ਸਮਰ ਦੇ ਵਿੱਚ ਇੱਕ ਰੂਲਿੰਗ ਦਿੱਤੀ ਸੀ ਪੇਰੇਰਾ ਵਰਸਿਸ ਸੈਸ਼ਨਜ਼, ਜਿਹੜੇ ਜੈਫ ਸੈਸ਼ਨਜ਼ ਅਟਾਰਨੀ ਜਨਰਲ ਸੀਗੇ, ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਤੁਸੀਂ ਇਹ ਝੂਠੇ ਲੈਟਰ ਪਾ ਕੇ ਝੂਠੀਆਂ ਡੇਟਾਂ ਸੈਟਅਪ ਕਰਕੇ ਜਿਹੜੇ ਲੋਕਾਂ ਨੂੰ ਬੁਲਾਉਂਦੇ ਹੋ ਇਹ ਪ੍ਰੈਕਟਿਸ ਨੂੰ ਇਮੀਡੀਏਟਲੀ ਜਿਹੜਾ ਆ ਬੈਨ ਕੀਤਾ ਜਾਵੇ। ਪਰ ਕਹਿੰਦੇ ਆਈਸ ਵਾਲਿਆਂ 'ਤੇ ਇਹਦਾ ਕੋਈ ਅਸਰ ਨਹੀਂ ਹੋਇਆ। ਉਹਨਾਂ ਨੇ ਬਾਅਦ ਦੇ ਵਿੱਚ ਸਤੰਬਰ 31 ਨੂੰ ਵੀ ਇਸ ਤਰ੍ਹਾਂ ਕੀਤਾ ਸੀ, ਅਕਤੂਬਰ 31 ਨੂੰ ਵੀ ਕਹਿੰਦੇ ਇਸ ਤਰ੍ਹਾਂ ਹੋਇਆ। ਨੋਟਿਸ ਆਫ ਅਪੀਅਰੈਂਸ ਦੇ ਬਹੁਤ ਸਾਰੇ ਲੋਕਾਂ ਨੂੰ ਚਿੱਠੀਆਂ ਗਈਆਂ, ਜਦ ਲੋਕ ਗਏ ਉੱਥੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਵੀ ਜਿੱਦਾਂ ਕਹਿੰਦੇ ਮੇਲਾ ਲੱਗਿਆ ਹੁੰਦਾ। ਪਰ ਬਾਅਦ 'ਚ ਪਤਾ ਲੱਗਾ ਇਹ ਝੂਠੀਆਂ ਜਿਹੜੀਆਂ ਡੇਟ ਸੈਟਅਪ ਕੀਤੀਆਂ ਗਈਆਂ ਸੀਆਂ ਅਤੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਪ੍ਰੋਗਰਾਮ ਸੈਟਅਪ ਕੀਤਾ ਸੀ ਤਾਂ ਕਿ ਲੋਕਾਂ ਨੂੰ ਜਿਹੜਾ ਅਰੈਸਟ ਕਰਕੇ ਡਿਪੋਰਟ ਕੀਤਾ ਜਾ ਸਕੇ। ਜੀ ਜੀ ਬਿਲਕੁਲ। ਸੋ ਇੱਦਾਂ ਦੀ ਜਿਹੜੀ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਖਬਰ ਹੋਰ ਵੀ ਆ, ਜੇ ਵਕੀਲਾਂ ਦੀ ਹੋਈ ਗੱਲ ਕਰਦੇ ਜਾਈਏ, ਇਮੀਗ੍ਰੇਸ਼ਨ ਲਾਇਰਸ ਜਿਹੜੇ ਆ ਉਹ ਜਿਹੜੇ USCIS ਨੂੰ ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਕਹਿ ਰਹੇ ਆ ਵੀ ਭਾਈ ਜਿਹੜੇ ਸਿਟੀਜ਼ਨਸ਼ਿਪ, ਗ੍ਰੀਨ ਕਾਰਡ ਅਤੇ ਹੋਰ ਇਮੀਗ੍ਰੇਸ਼ਨ ਬੈਨੀਫਿਟਸ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੇ ਡਿਲੇ ਹੋ ਰਹੇ ਆ ਅਤੇ ਉਹਨਾਂ ਨੇ ਬੜੀ ਝਾੜ ਜਿਹੜੀ US ਦੀ ਸਰਕਾਰ ਨੂੰ ਜਿਹੜੀ ਪਾਈ ਆ ਵੀ ਜਿਸ ਤਰੀਕੇ ਦੇ ਨਾਲ ਉਹ ਐਪਲੀਕੇਸ਼ਨਸ ਹੈਂਡਲ ਕਰ ਰਹੇ ਆ। ਕਹਿੰਦੇ ਪਿਛਲੇ 4 ਸਾਲਾਂ ਦੇ ਵਿੱਚ ਲੋਕਾਂ ਦੇ ਜਿਹੜੇ ਵੇਟ ਟਾਈਮ ਆ ਉਹ ਦੁੱਗਣੇ ਜਿਹੜੇ ਆ ਉਹ ਹੋ ਚੁੱਕੇ ਹੋਏ ਆ। ਇਮੀਗ੍ਰੇਸ਼ਨ ਅਮੈਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਨੇ ਜਿਹੜਾ ਉਹ ਆਖਿਆ ਆ। ਸੋ 15,000 ਤੋਂ ਵੱਧ ਕਹਿੰਦੇ ਇਸ ਐਸੋਸੀਏਸ਼ਨ ਦੇ ਵਿੱਚ ਅਟਾਰਨੀਜ਼ ਅਤੇ ਲਾ ਪ੍ਰੋਫੈਸਰਸ ਜਿਹੜੇ ਉਹ ਸ਼ਾਮਲ ਨੇ ਅਤੇ ਕਹਿੰਦੇ ਵੀ ਇਸ ਦੇ ਚੱਲਦਿਆਂ ਜਿਹੜੇ ਡਿਲੇਜ਼ ਆ ਇਹਦੇ ਕਰਕੇ ਬਹੁਤ ਸਾਰੇ ਪਰਿਵਾਰਾਂ ਦੇ ਉੱਤੇ ਜਿਹੜੇ ਖਾਸ ਕਰਕੇ ਉਹ ਕਮਿਊਨਿਟੀਜ਼ ਕਹਿ ਲਓ ਵੀ ਜਿੰਨੀਆਂ ਹਮੇਸ਼ਾ ਜਿਨ੍ਹਾਂ ਉੱਤੇ ਇੱਦਾਂ ਦਾ ਖਤਰਾ ਮੰਡਰਾਉਂਦਾ ਰਹਿੰਦਾ ਆ ਵੀ ਪਤਾ ਨਹੀਂ ਅਸੀਂ ਲੀਗਲ ਆ ਕਿੱਦਾਂ ਆ ਕੀ ਬਣੂਗਾ, ਅਤੇ ਬਹੁਤ ਸਾਰੇ ਜਿਹੜੇ US ਬਿਜ਼ਨਸ ਆ ਉਹਨਾਂ ਉੱਤੇ ਜਿਹੜਾ ਇਸ ਦਾ ਭੈੜਾ ਅਸਰ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਪੈ ਰਿਹਾ ਆ ਵੀ ਲਗਾਤਾਰ ਜਿਹੜੇ ਵੇਟ ਟਾਈਮ ਆ ਉਹ ਵੱਧ ਰਿਹਾ। ਸਾਰਿਆਂ ਨੇ ਜਿਹੜਾ ਹੁਣ ਦੇਖਿਆ ਹੀ ਹੋਣਾ ਆ, ਜੇ ਕਿਸੇ ਨੇ ਗ੍ਰੀਨ ਕਾਰਡ ਰੀਅਪਲਾਈ ਕੀਤਾ ਆ ਕੰਡੀਸ਼ਨਸ ਹਟਾਉਣ ਦੇ ਲਈ ਜਾਂ ਕਿਸੇ ਨੇ ਸਿਟੀਜ਼ਨਸ਼ਿਪ ਦੇ ਲਈ ਵੀ ਅਪਲਾਈ ਕੀਤਾ ਵੀ ਕਿੰਨਾ ਜ਼ਿਆਦਾ ਵੇਟ ਟਾਈਮ ਉਹਨਾਂ ਨੂੰ ਜਿਹੜਾ ਇੰਤਜ਼ਾਰ ਉਸ ਦੇ ਪ੍ਰਤੀ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਪਹਿਲਾਂ ਜਿੱਦਾਂ ਕਿਹਾ ਜਾਂਦਾ ਸੀ ਵੀ ਕੁਛ ਮਹੀਨਿਆਂ 'ਚ ਹੋ ਜਾਂਦਾ ਅਤੇ ਹੁਣ ਸਾਲਾਂ ਬੱਧੀ ਜਿਹੜੇ ਕਈ ਚੀਜ਼ਾਂ ਨੂੰ ਜਿਹੜਾ ਉਹ ਲੱਗ ਰਹੇ ਆ। ਸੋ ਦੇਖਦੇ ਹਾਂ ਵੀ ਇਸ ਦੇ ਵਿੱਚ ਕੀ ਜਿਹੜਾ ਉਹ ਬਣੂਗਾ। ਸੋ ਦੇਖਦੇ ਕੀ ਹੋਊਗਾ। ਅਤੇ ਕਹਿੰਦੇ ਵੀ ਟਰਾਈ ਜਿਹੜੀ ਇਹਨਾਂ ਨੂੰ ਇਹ ਕਰਨੀ ਚਾਹੀਦੀ ਆ ਕਿਉਂਕਿ ਆਈ ਥਿੰਕ ਫੰਡਿੰਗ ਦੀ ਆਈਦਰ ਘਾਟ ਆ ਜਾਂ ਉਹਨਾਂ ਨੇ ਦੂਜੇ ਪਾਸੇ ਜਿਹੜੇ ਰਿਸੋਰਸਿਸ ਆ ਉਹ US ਸਰਕਾਰ ਨੇ ਜਿਹੜੇ ਉਹ ਲਾਏ ਹੋਏ ਆ, ਜਿਸ ਕਰਕੇ ਨੈਚੁਰਲਾਈਜੇਸ਼ਨ ਦਾ ਜਿਹੜਾ ਕੰਮ ਆ ਉਹ ਕਾਫੀ ਜ਼ਿਆਦਾ ਸਲੋ ਉਹਨਾਂ ਨੇ ਕੀਤਾ ਹੋਇਆ ਹੈ। ਜੀ ਅਗਲੀ ਖਬਰ ਜਿਹੜੀ ਆ ਉਹ ਵੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਨਾਲ ਰਿਲੇਟਡ ਆ। ਉਹ ਤੋਂ ਪਹਿਲਾਂ ਇਹ ਤੋਂ ਬਾਅਦ ਫਿਰ ਆਪਾਂ ਜਿਹੜੀ ਪੰਜਾਬੀਆਂ ਨਾਲ ਰਿਲੇਟਡ ਉਹ ਵੀ ਸਾਂਝੀ ਕਰਾਂਗੇ। ਜਦੋਂ ਸਾਰਿਆਂ ਨੂੰ ਪਤਾ ਹੀ ਆ ਵੀ ਗਵਰਨਮੈਂਟ ਸ਼ਟਡਾਊਨ ਸੀ ਪਿਛਲੇ ਮਹੀਨੇ, ਇਸ ਮਹੀਨੇ ਵੀ, ਅਤੇ ਜਨਵਰੀ 14 ਤੋਂ ਲੈ ਕੇ ਜਨਵਰੀ 18 ਤੱਕ ਜਿਹੜੀ ਆ ਆਈਸ ਵਾਲਿਆਂ ਨੇ 118 ਲੋਕਾਂ ਨੂੰ ਨਿਊਯਾਰਕ ਸਿਟੀ, ਲੌਂਗ ਆਈਲੈਂਡ ਅਤੇ ਹਡਸਨ ਵੈਲੀ ਏਰੀਏ ਦੇ ਵਿੱਚ ਅਰੈਸਟ ਕਰ ਲਿਆ। 118 ਦੇ ਵਿੱਚੋਂ ਜਿਹੜੇ 107 ਜਣੇ ਸੀ ਉਹਨਾਂ ਦੇ ਉੱਤੇ ਕਹਿੰਦੇ ਕੋਈ ਨਾ ਕੋਈ ਕ੍ਰਿਮੀਨਲ ਚਾਰਜਸ ਸੀਗੇ। 55 ਦੇ ਉੱਤੇ ਉਹਨਾਂ ਦੇ ਰਿਮੂਵਲ ਅਤੇ ਡਿਪੋਰਟੇਸ਼ਨ ਦੇ ਜਿਹੜੇ ਆਰਡਰ ਲੱਗੇ ਹੋਏ ਸੀ। ਲਗਭਗ ਮੈਨੂੰ ਲੱਗਦਾ ਵੀ ਰਾਜਕਨਵੀਰ ਸਿੰਘ ਜੀ ਦੁਨੀਆ ਦਾ ਹਰ ਇੱਕ ਮੁਲਕ ਦੇ ਵਸਿੰਦੇ ਜਿਹੜੇ ਆ ਇਹਨਾਂ 'ਚ ਅਰੈਸਟ
ਹੋਣ ਵਾਲੇ ਹੈਗੇ ਆ। 35 ਤੋਂ ਵੱਧ ਮੁਲਕਾਂ ਦੇ ਜਿਹੜੇ ਲੋਕ ਆ ਉਹ ਅਰੈਸਟ ਹੋਏ ਹੈਗੇ ਆ ਇਸ ਰੇਡ ਆਪਰੇਸ਼ਨ ਦੇ ਵਿੱਚ। ਬਿਲਕੁਲ ਜੀ। ਸੋ ਇਹ ਲਗਾਤਾਰ ਕਈ ਥਾਵਾਂ ਦੇ ਉੱਤੇ ਜਿਹੜੇ ਆਪਰੇਸ਼ਨ ਆਈਸ ਵਾਲੇ ਜਿਹੜੇ ਉਹ ਆਪਣੇ ਉੱਧਰ ਚਲਾਈ ਜਾ ਰਹੇ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਜਿਹੜੀ ਥੋੜ੍ਹੀ ਹੈ ਹੀ ਆ ਵੀ ਕਿਤੇ ਟੌਰਚਰ ਵੀ ਨਜ਼ਰ ਆਉਂਦਾ ਹੈ ਇਸ ਨੂੰ, ਬੰਦਾ ਕੋਈ ਇਸ ਨਜ਼ਰ ਨਾਲ ਵੀ ਦੇਖਦਾ ਆ, ਕੋਈ ਜਿਹੜਾ ਇਹ ਵੀ ਕਹੂਗਾ ਵੀ ਨਹੀਂ ਇਹ ਆਏ ਇਸ ਤਰੀਕੇ ਨਾਲ ਅਤੇ ਇਹਨਾਂ ਦੇ ਨਾਲ ਤਾਂ ਫਿਰ ਉਹਨਾਂ ਨੂੰ ਪਤਾ ਹੀ ਸੀ ਵੀ ਕੀ ਜਿਹੜਾ ਹੋ ਸਕਦਾ ਆ। ਸੋ ਫੈਡਰਲ ਇਮੀਗ੍ਰੇਸ਼ਨ ਜਿਹੜੇ ਅਫੀਸ਼ੀਅਲਸ ਆ ਇਸ ਟਾਈਮ ਜਿਹੜੇ ਅਲ ਪਾਸੋ ਜਿਹੜਾ ਟੈਕਸਸ ਆ ਉੱਥੇ ਜਿਹੜਾ ਉਹਨਾਂ ਦਾ USICS ਦਾ ਪ੍ਰੋਸੈਸਿੰਗ ਸੈਂਟਰ ਆ, ਉੱਥੇ ਲੋਕਾਂ ਨੂੰ ਕਿਤੇ ਨਾ ਕਿਤੇ ਧੱਕੇ ਦੇ ਨਾਲ ਜਿਹੜਾ ਫੋਰਸ ਫੀਡ ਕਰ ਰਿਹਾ। ਕਹਿੰਦੇ ਵੀ ਜਿਹੜੇ 6 ਇਮੀਗਰੈਂਟ ਆ ਇਸ ਟਾਈਮ ਉਹਨਾਂ ਨੇ ਉੱਥੇ ਭੁੱਖ ਹੜਤਾਲ ਜਿਹੜੀ ਆ ਉਹ ਕੀਤੀ ਹੋਈ ਆ, ਅਤੇ ਉਹਨਾਂ ਨੂੰ ਜਿੱਦਾਂ ਕਹਿੰਦੇ ਵੀ ਗਿਟਮੋ ਦੇ ਵਿੱਚ ਜਦੋਂ ਉੱਥੇ ਟੌਰਚਰ ਦੀਆਂ ਗੱਲਾਂ ਜਿਹੜੀਆਂ ਆਉਂਦੀਆਂ ਸੀ ਸਾਹਮਣੇ, ਵੀ ਉਹਨਾਂ ਨੂੰ ਧੱਕੇ ਦੇ ਨਾਲ ਫੀਡ ਕੀਤਾ ਜਾਂਦਾ ਸੀ, ਨੇਜ਼ਲ ਟਿਊਬਸ ਦੇ ਨਾਲ ਮੂੰਹ ਦੇ ਵਿੱਚ ਜਿਹੜੇ ਫਨਲ ਪਾ ਕੇ ਜਿਹੜਾ ਉਹ ਧੱਕੇ ਦੇ ਨਾਲ ਖਵਾਇਆ ਜਾਂਦਾ ਸੀ। ਉਸ ਤਰੀਕੇ ਦੇ ਨਾਲ ਇਹਨਾਂ ਦੀ ਭੁੱਖ ਹੜਤਾਲ ਨੂੰ ਤੋੜਨ ਦੇ ਲਈ ਜਿਹੜਾ ਆ ਉਹਨਾਂ ਨੂੰ ਨੇਜ਼ਲ ਟਿਊਬਸ ਦੇ ਰਾਹੀਂ ਜਿਹੜਾ ਆ ਖਾਣਾ ਜਿਹੜਾ ਉਹ ਦਿੱਤਾ ਜਾ ਰਿਹਾ ਹੈਗਾ ਆ। 30 ਤੋਂ ਵੱਧ ਜਿਹੜੇ ਆ ਡਿਟੇਨ ਹੋਏ ਹੈਗੇ ਆ। ਇੰਡੀਆ ਤੋਂ ਮੋਸਟਲੀ ਪੰਜਾਬੀ ਹੈਗੇ ਆ, ਕਿਊਬਾ ਤੋਂ ਹੈਗੇ ਆ, ਮਿਆਮੀ ਦੇ ਵਿੱਚ ਵੀ ਹੈਗੇ ਹੰਗਰ ਸਟ੍ਰਾਈਕ ਤੇ ਕਹਿੰਦੇ ਪਏ 30 ਦਿਨਾਂ ਤੋਂ ਹੰਗਰ ਸਟ੍ਰਾਈਕ 'ਤੇ ਚੱਲ ਰਹੇ ਹੈਗੇ ਆ। ਇੱਕ ਪੰਜਾਬੀ ਅਮਰਤ ਸਿੰਘ ਨੇ ਜਿਹੜੀ ਆ ਆਪਣੀ ਇੰਟਰਵਿਊ ਦਿੱਤੀ ਜਿਹੜੀ CBS ਨਿਊਜ਼ ਨੂੰ, ਉਹਦੇ ਵਿੱਚ ਉਸਨੇ ਕਿਹਾ ਵੀ ਮੇਰਾ ਜਿਹੜਾ ਕਜ਼ਨ ਆ ਉਹ 30 ਦਿਨਾਂ ਤੋਂ ਹੰਗਰ ਸਟ੍ਰਾਈਕ 'ਤੇ ਚੱਲ ਰਿਹਾ ਆ ਅਤੇ ਉਹਦੇ ਨੱਕ ਦੇ ਵਿੱਚੋਂ ਖੂਨ ਨਿਕਲ ਰਿਹਾ ਆ, ਨਾ ਉਹ ਬੋਲ ਸਕਦਾ ਆ ਅਤੇ ਉਲਟੀਆਂ ਕਰਦੇ ਆ ਅਤੇ ਖੜ ਵੀ ਨਹੀਂ ਸਕਦਾ, ਪੂਰੀ ਤਰ੍ਹਾਂ ਜਿੱਦਾਂ ਮਰਨ ਕਿਨਾਰੇ ਹੈਗਾ ਆ। ਅਤੇ ਪਿੱਛੇ ਜਿਹਾ ਜਿਹੜਾ ਕੋਰਟ ਨੇ ਰੂਲਿੰਗ ਦਿੱਤੀ ਸੀ ਵੀ ਜੇ ਕੋਈ ਨਹੀਂ ਖਾਂਦਾ ਤਾਂ ਉਹਨੂੰ ਫੋਰਸ ਫੀਡ ਕੀਤਾ ਜਾਵੇ। ਅਤੇ ਉਹਨਾਂ ਨੇ ਇਹ ਦੱਸਿਆ ਵੀ ਅਸੀਂ ਸਟ੍ਰਾਈਕ 'ਤੇ ਇਸ ਕਰਕੇ ਆ ਵੀ ਸਾਨੂੰ ਹਰ ਰੋਜ਼ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਤੁਹਾਨੂੰ ਡਿਪੋਰਟ ਕਰ ਦੇਣਾ ਆ, ਤੁਸੀਂ ਛੱਡ ਕੇ ਚਲੇ ਜਾਓ। ਇਹ ਜਿਹੜੀ ਚੀਜ਼ ਹੈਗੀ ਆ ਇਹ ਕੋਰਟ ਨੂੰ ਨਹੀਂ ਦੱਸੀ ਗਈ ਸੀ। ਕੋਰਟ ਨੂੰ ਇਹੀ ਦੱਸਿਆ ਗਿਆ ਸੀ ਆਈਸ ਵੱਲੋਂ ਵੀ ਉਹ ਜੀ ਖਾਣਾ ਨਹੀਂ ਖਾ ਰਹੇ ਹੈਗੇ। ਹੁਣ ਕੋਰਟ ਨੇ ਇਸ ਗੱਲ ਨੂੰ ਵੀ ਨੋਟ ਕੀਤਾ ਹੈਗਾ ਆ। ਹੁਣ ਦੇਖੋ ਵੀ ਜਿਹੜੇ ਫੈਡਰਲ ਜੱਜ ਹੈਗੇ ਆ ਉਹ ਕਿਸ ਤਰ੍ਹਾਂ ਜਿਹੜਾ ਇਹਦੇ ਉੱਤੇ ਰੂਲ ਕਰਦੇ ਹੈਗੇ ਆ। ਪਰ ਜਿਸ ਤਰ੍ਹਾਂ ਆਪਾਂ ਦੱਸਿਆ ਵੀ ਪਹਿਲਾਂ ਬਹੁਤ ਸਾਰੇ ਇੰਡੀਅਨ ਸਟੂਡੈਂਟਸ ਅਰੈਸਟ ਹੋਏ ਹੈਗੇ, ਹੁਣ ਇਹ ਜਿਹੜੇ ਪੰਜਾਬੀ ਆ ਭੁੱਖ ਹੜਤਾਲ 'ਤੇ ਆ, 30 ਦਿਨਾਂ ਤੋਂ ਮਰਨ ਕਿਨਾਰੇ ਆ ਅਤੇ ਧੱਕੇ ਦੇ ਨਾਲ ਉਹਨਾਂ ਨੂੰ ਹੁਣ ਜਿਹੜਾ ਫੂਡ ਦਿੱਤਾ ਜਾਊਗਾ। ਬਿਲਕੁਲ। ਸੋ ਕਹਿੰਦੇ ਵੀ ਮਸਲਾ ਜਿਹੜਾ ਇਸ ਦੇ ਵਿੱਚ ਕਾਨੂੰਨੀ ਜਿਹੜਾ ਪਚੜਾ ਕੀ ਪੈਂਦਾ ਆ ਵੀ ਜਦੋਂ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੁੰਦਾ ਆ, ਜੇ ਤਾਂ ਉਸ ਚੀਜ਼ ਨੂੰ ਉਹ ਕਬੂਲ ਕਰਦਾ ਆ ਅਤੇ ਉਸ ਦੇ ਉੱਤੇ ਮਿਸਡਮੀਨਰ ਚਾਰਜਿਸ ਜਿਹੜੇ ਲਾਏ ਜਾਂਦੇ ਆ, ਅਤੇ ਬਾਅਦ ਦੇ ਵਿੱਚ ਕਹਿੰਦੇ ਵੀ ਜਦੋਂ ਪੋਲੀਟੀਕਲ ਅਸਾਈਲਮ ਦੇ ਲਈ ਤੁਸੀਂ ਅਪਲਾਈ ਕਰਦੇ ਹੋ ਅਤੇ ਜੇ ਇੱਦਾਂ ਦਾ ਤੁਹਾਡੇ ਉੱਤੇ ਕੋਈ ਮਿਸਡਮੀਨਰ ਚਾਰਜਿਸ ਆ ਅਤੇ ਤੁਹਾਡਾ ਪੋਲੀਟੀਕਲ ਅਸਾਈਲਮ ਅਪਰੂਵ ਹੋਣਾ ਨਾਮੁਮਕਿਨ ਦੇ ਬਰਾਬਰ ਜਿਹੜਾ ਆ ਉਹ ਹੋ ਜਾਂਦਾ ਆ। ਅਤੇ ਜਦੋਂ ਕਹਿੰਦੇ ਵੀ ਇਹ ਸ਼ਾਇਦ ਆਏ ਉਦੋਂ ਇਹਨਾਂ ਨੇ ਆਪਣੀ ਇਸ ਦੋਸ਼ ਨੂੰ ਕਬੂਲ ਲਿਆ, ਪਲੈਡ ਕਰ ਲਿਆ, ਗਿਲਟੀ ਕਰ ਲਿਆ ਮਿਸਡਮੀਨਰ ਚਾਰਜਿਸ ਦੇ ਕਰਕੇ, ਅਤੇ ਉਹਦੇ ਕਰਕੇ ਜਿਹੜਾ ਹੁਣ ਉਹਨਾਂ ਦਾ ਕੋਈ ਕੇਸ ਜਿਹੜਾ ਪੋਲੀਟੀਕਲ ਅਸਾਈਲਮ ਦਾ ਜਿਹੜਾ ਉਹਨਾਂ ਨੇ ਲਾਇਆ ਹੋਇਆ ਆ ਉਹ ਕੋਈ ਗਾਂਹ ਨਹੀਂ ਵੱਧ ਰਿਹਾ, ਅਤੇ ਉਸ ਦੇ ਖਿਲਾਫ ਹੀ ਜਿਹੜਾ ਇਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਭੁੱਖ ਹੜਤਾਲ ਆ ਉਹ ਇਹਨਾਂ ਨੇ ਕੀਤੀ ਹੋਈ ਸੀਗੀ। ਸੋ ਜਿੱਦਾਂ ਮੈਂ ਕਿਹਾ ਵੀ ਬਹੁਤ ਸਾਰੇ ਲੋਕ ਦੇਖੋ ਵੱਖੋ ਵੱਖਰੇ ਨਜ਼ਰੀਏ ਵਾਲੇ ਹੁੰਦੇ, ਕੋਈ ਕਹਿਣਗੇ ਵੀ ਹਾਂ ਇਹਨਾਂ ਨੂੰ ਪਤਾ ਸੀਗਾ ਵੀ ਇੱਦਾਂ ਜਿਹੜਾ ਉਹਨਾਂ ਦੇ ਨਾਲ ਕੀਤਾ ਜਾ ਸਕਦਾ ਆ, ਵੀ ਇੱਦਾਂ ਜਿਹੜਾ ਹੋਵੇਗਾ ਜੇ ਤੁਸੀਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੋਗੇ, ਅਤੇ ਕਈ ਕਹਿਣਗੇ ਵੀ ਨਹੀਂ ਇਨਸਾਨੀਅਤ ਦੇ ਨਾਤੇ ਜਿਹੜਾ ਆ ਉਹ ਇਸ ਨੂੰ ਨਹੀਂ ਕਰਨਾ ਚਾਹੀਦਾ। ਪਰ ਫਿਰ ਇੱਦਾਂ ਹੀ ਆ ਵੀ ਜਦੋਂ ਵਾਲ ਦੀ ਗੱਲ ਆਉਂਦੀ ਆ ਜਾਂ ਜਿਹੜੇ ਕਾਰਵਾਂ ਦੇ ਕਾਰਵਾਂ ਆਉਂਦੇ ਆ ਉਦੋਂ ਵੀ ਲੋਕਾਂ ਦੇ ਫਿਰ ਵੱਖੋ ਵੱਖਰੇ ਜਿਹੜੇ ਨਜ਼ਰੀਆ ਜਿਹੜਾ ਉਹ ਬਣ ਜਾਂਦਾ ਆ। ਪਰ ਖਾਸ ਕਰਕੇ ਜਦੋਂ ਕੋਈ ਆਪਣੀ ਕਮਿਊਨਿਟੀ ਵਾਲੀ ਗੱਲ ਆਉਂਦੀ ਫਿਰ ਬੰਦੇ ਦੇ ਮਨ ਦੇ ਵਿੱਚ ਥੋੜ੍ਹਾ ਨਰਮ ਕੋਨਾ ਜਿੱਦਾਂ ਕਹਿੰਦੇ ਆ ਵੀ ਉਹ ਥੋੜ੍ਹਾ ਨਜ਼ਰ ਆਉਂਦਾ ਆ। ਜੀ ਮਈ 2015 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਜਿਹੜੀਆਂ ਕੰਮ ਕਰ ਰਹੀਆਂ ਇਸ ਇਸ਼ੂ 'ਤੇ, ਉਹਨਾਂ ਨੇ ਇਹ ਕਿਹਾ ਆ ਵੀ 18 ਦੇ ਕਰੀਬ ਜਿਹੜੀਆਂ ਇਮੀਗ੍ਰੇਸ਼ਨ ਡਿਟੈਂਸ਼ਨ ਫੈਸਿਲਿਟੀਜ਼ ਹੈਗੀਆਂ USA ਦੇ ਵਿੱਚ, ਉੱਥੇ 1396 ਲੋਕਾਂ ਨੇ ਜਿਹੜੀ ਹੰਗਰ ਸਟ੍ਰਾਈਕ ਕੀਤੀ ਹੈਗੀ ਆ। ਜਿਹੜੀ ਫੋਰਸ ਫੀਡਿੰਗ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਇਹ ਗੋਟਾਮੋ ਬੇ ਦੇ ਵਿੱਚ ਸ਼ੁਰੂ ਹੋਈ ਸੀ ਜਦੋਂ 2006 ਦੇ ਵਿੱਚ ਅਮਰੀਕਨ ਫੌਜੀਆਂ ਵੱਲੋਂ ਜਿਹੜੇ ਉਦੋਂ ਉੱਥੇ ਫੜ ਕੇ ਲਿਆਂਦੇ ਗਏ ਬੰਦੇ ਸੀ ਅਫਗਾਨਿਸਤਾਨ ਤੋਂ, ਉਹਨਾਂ ਨੂੰ ਟੌਰਚਰ ਕੀਤਾ ਗਿਆ ਸੀ ਅਤੇ ਉਹਨਾਂ ਨੇ ਮਾਸ ਜਿਹੜੀ ਆ ਹੰਗਰ ਸਟ੍ਰਾਈਕ ਕਰ ਦਿੱਤੀ ਸੀ। ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਆ ਕਾਫੀ ਬਦਨਾਮੀ ਜਿਹੜੀ ਆ ਅਮਰੀਕਾ ਨੂੰ ਝੱਲਣੀ ਪਈ ਸੀ ਵੀ ਇਹ ਜਿਹੜੀ ਆ ਤੁਸੀਂ ਨੇਸਲ ਟਿਊਬਸ ਦੇ ਨਾਲ ਉਹਨਾਂ ਨੂੰ ਫੂਡ ਦੇ ਰਹੇ ਹੈਗੇ ਆ।
ਤੇ ਸਿਆਟਲ ਦੇ ਇੱਕ ਜਿਹੜੇ ਡਾਕਟਰ ਹੈਗੇ ਆ, ਕਰੈਕਸ਼ਨਲ ਫਿਜ਼ੀਸ਼ੀਅਨ ਹੈਗੇ ਆ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਵਿੱਚ, ਡਾਕਟਰ ਮਾਰਕ ਸਟਰਨ, ਜੋ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਵੀ ਕੰਸਲਟ ਕਰਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਜੇ ਤੁਹਾਡੀ ਬੋਡੀ 4 ਦਿਨ ਤੁਸੀਂ ਕੋਈ ਖਾਂਦੇ ਪੀਂਦੇ ਨਹੀਂ ਹੈਗੇ ਅਤੇ ਉਹ ਉਸ ਤੋਂ ਬਾਅਦ 4 ਵੀਕਾਂ ਦੇ ਬਾਅਦ ਤੁਹਾਡੀ ਬੋਡੀ ਦੇ ਉੱਤੇ ਪਰਮਾਨੈਂਟ ਡੈਮੇਜ ਹੋ ਜਾਂਦਾ ਆ, ਉਹਦੇ ਨਾਲ ਕੋਗਨੀਟਿਵ ਇੰਪੇਅਰਮੈਂਟ ਵੀ ਜਿਹੜੀ ਹੋ ਜਾਂਦੀ ਹੈਗੀ ਆ। ਸੋ ਉਹਨੂੰ ਜਿਹੜਾ ਇੰਪਰੂਵ ਕਰਨਾ ਬੜਾ ਔਖਾ ਹੁੰਦਾ ਆ। ਸੋ ਇਹ ਜਿਹੜੀ ਖਬਰ ਹੈਗੀ ਆ ਇਹ ਟੈਕਸਸ ਤੋਂ ਆ ਰਹੀ ਆ ਵੀ ਜਿੱਥੇ ਪੰਜਾਬੀ ਭੁੱਖ ਹੜਤਾਲ 'ਤੇ ਬੈਠੇ ਆ ਅਤੇ ਹੁਣ ਧੱਕੇ ਨਾਲ ਉਹਨਾਂ ਨੂੰ ਜਿਹੜਾ ਫੂਡ ਦਿੱਤਾ ਜਾਊਗਾ ਜੀ। ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਰਾਸ਼ਟਰਪਤੀ ਟਰੰਪ ਦੇ ਕਹਿੰਦੇ ਆ ਥੋੜ੍ਹੀ ਜਿਹੀ ਖਿਲਾਫਤ ਜਿਹੜੀ GOP ਦੇ ਵਿੱਚ ਉਹ ਨਜ਼ਰ ਜਿਹੜੀ ਆ ਰਹੀ ਆ। ਕਾਫੀ ਜਿਹੜੇ ਰਿਪਬਲਿਕਨਸ ਆ ਉਹ ਫਰਸਟਰੇਟ ਵੀ ਜਿਹੜੇ ਹੋ ਰਹੇ ਨੇ ਵੀ ਜਿਹੜੀ ਇਸ ਟਾਈਮ ਐਗਜ਼ੀਕਿਊਟਿਵ ਬ੍ਰਾਂਚ ਦੇ ਕੋਲ ਫੋਰਨ ਪਾਲਿਸੀ ਦੀ ਪਾਵਰ ਬਹੁਤ ਜ਼ਿਆਦਾ ਸ਼ਕਤੀ ਜਿਹੜੀ ਕਿਤੇ ਨਾ ਕਿਤੇ ਵਧੀ ਹੋਈ ਆ। ਆਪਣੀ ਕਿਤੇ ਨਾ ਕਿਤੇ ਜਿਹੜੇ ਰਾਸ਼ਟਰਪਤੀ ਆ ਉਹ ਮਨਮਰਜ਼ੀਆਂ ਕਰ ਰਹੇ ਆ। ਸੋ GOP ਦੇ ਜਿਹੜੇ ਲਾਅ ਮੇਕਰਸ ਆ ਕਹਿੰਦੇ ਅੱਜ ਇੱਕ ਨਵਾਂ ਕੋਈ ਬਿੱਲ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਉਹ ਲਿਆ ਸਕਦੇ ਆ, ਜਿਸ ਦੇ ਵਿੱਚ ਖਾਸ ਕਰਕੇ ਸੀਰੀਆ ਦੇ ਵਿੱਚੋਂ ਜਿਹੜੇ ਫੌਜੀ ਵਾਪਸ ਬੁਲਾਉਣ ਦੇ, ਅਫਗਾਨਿਸਤਾਨ ਦੇ ਵਿੱਚੋਂ ਫੌਜੀ ਵਾਪਸ ਬੁਲਾਉਣ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਆ ਉਸ ਉੱਤੇ ਕਿਤੇ ਨਾ ਕਿਤੇ ਥੋੜ੍ਹੀ ਬਹੁਤੀ ਰੋਕ ਜਿਹੜੀ ਉਹ ਲਾ ਸਕਦੇ ਆ। ਅਤੇ ਜਿਹੜੇ ਇੱਕ ਰਿਪਬਲਿਕਨ ਸੈਨੇਟਰ ਉਹਨਾਂ ਨੇ ਕਿਹਾ ਵੀ ਜਿਹੜੇ ਫੋਰਨ ਪੋਲਿਸੀ ਦੀ ਜਿਹੜੀ ਪਾਵਰ ਆ ਪਿਛਲੇ 30 ਸਾਲਾਂ ਦੇ ਵਿੱਚ ਐਗਜ਼ੀਕਿਊਟਿਵ ਬ੍ਰਾਂਚ ਦੇ ਵੱਲ ਜਿਹੜੀ ਜ਼ਿਆਦਾ ਗਈ ਆ ਅਤੇ ਐਜ਼ ਏ ਸੈਨੇਟ ਦੇ ਵਿੱਚ ਕਹਿੰਦੇ ਬਹੁਤ ਸਾਰੇ ਸੈਨੇਟਰ ਇਹ ਚਾਹੁੰਦੇ ਨੇ ਵੀ ਉਹ ਪਾਵਰ ਸਾਡੇ ਕੋਲ ਵਾਪਸ ਜਿਹੜੀ ਆ ਉਹ ਥੋੜ੍ਹੀ ਬਹੁਤੀ ਉੱਧਰ ਆਵੇ। ਅਫਗਾਨਿਸਤਾਨ ਦੇ ਵਿੱਚ ਅਮਰੀਕਾ ਦੇ ਹੁਣ ਬਿਲਕੁਲ ਕਹਿੰਦੇ ਆ ਵੀ ਹੱਥ ਹੁਣ ਇੱਕ ਹਿਸਾਬ ਦੇ ਨਾਲ ਖੜ੍ਹੇ ਨੇ। ਉਹ ਤਾਲੀਬਾਨ ਨੂੰ ਜਾਂ ਅਫਗਾਨਿਸਤਾਨ ਦੀ ਸਰਕਾਰ ਨੂੰ ਉੱਥੋਂ ਸੌਂਪ ਕੇ ਉੱਥੋਂ ਬਸ ਬਾਹਰ ਜਿਹੜਾ ਆ ਹੁਣ ਕਿਤੇ ਨਾ ਕਿਤੇ ਜਿਹੜਾ ਉਹ ਨਿਕਲਣਾ ਚਾਹੁੰਦੇ ਨੇ, ਕਿਉਂਕਿ ਬਹੁਤ ਜ਼ਿਆਦਾ ਡਾਲਰ ਅਤੇ ਬਹੁਤ ਸਾਰਾ ਜਾਨੀ ਨੁਕਸਾਨ ਜਿਹੜਾ ਆਲਰੇਡੀ ਉੱਥੇ ਅਮਰੀਕਾ ਦਾ ਉੱਥੇ ਹੋ ਚੁੱਕਾ ਆ। ਅਤੇ ਦੇ ਨਾਲ GOP ਲਾਅ ਮੇਕਰਸ ਇਸ ਕਰਕੇ ਵੀ ਕੰਸਰਨਡ ਨੇ, ਜਿੱਦਾਂ ਆਪਾਂ ਕੱਲ੍ਹ ਵੀ ਖਬਰ ਜਿਹੜੀ ਸਾਂਝੀ ਕੀਤੀ ਸੀ ਵੀ ਜਿਹੜੀ ਅਮਰੀਕਾ ਦੇ ਇੰਟੈਲੀਜੈਂਸ ਏਜੰਸੀਆਂ ਦੇ ਅਫੀਸ਼ੀਅਲਸ ਆ ਉਹ ਕੋਈ ਹੋਰ ਗੱਲ ਕਰ ਰਹੇ ਆ, ਰਾਸ਼ਟਰਪਤੀ ਟਰੰਪ ਆਪਣੀ ਜਿਹੜੀ ਆ ਉਹ ਵੱਖਰੀ ਗੱਲ ਕਰ ਰਹੇ ਆ। ਅਤੇ ਜਿਹੜੇ ਲਾਅ ਮੇਕਰਸ ਇਸ ਕਰਕੇ ਚਿੰਤਤ ਨੇ ਵੀ ਰਾਸ਼ਟਰਪਤੀ ਟਰੰਪ ਆਪਣੇ ਜਿਹੜੇ ਸੀਨੀਅਰ ਮਿਲਟਰੀ ਅਤੇ ਇੰਟੈਲੀਜੈਂਸ ਐਡਵਾਈਜ਼ਰਸ ਆ ਉਹਨਾਂ ਦੀ ਗੱਲ ਸੁਣਦੇ ਵੀ ਆ ਜਾਂ ਫਿਰ ਆਪਣੀ ਮਨਮਰਜ਼ੀਆਂ ਦੇ ਮੁਤਾਬਕ ਹੀ ਜਿਹੜਾ ਉਸ ਨੂੰ ਕੰਮ ਚਲਾ ਰਹੇ ਨੇ। ਅਤੇ ਕਹਿੰਦੇ ਇਸ ਕਰਕੇ ਨੈਸ਼ਨਲ ਸਿਕਿਉਰਿਟੀ ਜਿਹੜੀ ਆ ਉਸ ਨੂੰ ਵੀ ਕਿਤੇ ਨਾ ਕਿਤੇ ਖਤਰਾ ਜਾਂ ਉਸ ਨੂੰ ਖੋਰਾ ਜਿਹੜਾ ਆ ਉਹ ਲੱਗਦਾ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ, ਪਰ ਸੈਨੇਟ ਜਿਹੜੀ ਆਪਣੇ ਕੋਲ ਇਹ ਪਾਵਰ ਜਿਹੜੀ ਉਹ ਵਾਪਸ ਲੈਣਾ ਚਾਹੁੰਦੀ ਆ। ਸੋ ਸੈਨੇਟ ਦੀ ਗੱਲ ਕਰਦੇ ਜਾਈਏ ਆਪਾਂ ਸਾਰਿਆਂ ਨੂੰ ਜਿਹੜਾ ਉਹ ਖਬਰ ਸਾਂਝੀ ਕੀਤੀ ਸੀ ਵੀ ਪੁਰਾਣੇ ਜਿਹੜੇ ਜਦੋਂ ਸ਼ਟਡਾਊਨ ਸੀਗਾ ਉਸ ਟਾਈਮ ਦੇ ਉੱਤੇ ਜਿੰਨੇ ਇੰਪਲੋਈ ਸੀਗੇ ਫੈਡਰਲ ਇੰਪਲੋਈਜ਼ ਉਹਨਾਂ ਨੂੰ ਤਾਂ ਬੈਕ ਪੇ ਦੇਣ ਦੀ ਗੱਲ ਜਿਹੜੀ ਉਹ ਹਾਮੀ ਭਰ ਦਿੱਤੀ ਸੀ, ਪਰ ਅਜੇ ਤੱਕ ਜਿਹੜੇ ਰਿਪਬਲਿਕਨਸ ਆ ਉਹਨਾਂ ਦੇ ਦੁਆਰਾ ਜਿਹੜੇ ਫੈਡਰਲ ਕੰਟਰੈਕਟਰਸ ਆ ਉਹਨਾਂ ਨੂੰ ਕਿਸੇ ਤਰੀਕੇ ਦੀ ਜਿਹੜੀ ਬੈਕ ਪੇ ਆ ਉਹ ਦੇਣ ਦੀ ਗੱਲ ਤੋਂ ਉਹ ਪਾਸਾ ਜਿਹੜਾ ਉਹ ਕਿਤੇ ਨਾ ਕਿਤੇ ਵੱਟ ਰਹੇ ਨੇ। ਬਲਕਿ ਉਹਨਾਂ ਦੀ ਉਹ ਟਰਾਈ ਜਿਹੜੀ ਕਰ ਰਿਹਾ ਵੀ ਜਿਹੜੇ ਕਾਫੀ ਅਮੀਰ ਲੋਕ ਨੇ ਉਹਨਾਂ ਦੇ ਉੱਤੇ ਜਿਹੜਾ ਸਟੇਟ ਟੈਕਸ ਲਾਇਆ ਜਾਂਦਾ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਹਟਾਇਆ ਜਾ ਸਕਦਾ ਆ। ਸੋ ਇਸ ਮੌਕੇ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਇਹ ਵਿਚਾਰ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਚੱਲ ਰਿਹਾ ਆ। ਤੇ ਅਗਲੀ ਖਬਰ ਵੱਲ ਚਾਹੀਏ, ਕਹਿੰਦੇ ਦੁਨੀਆ 'ਚ ਦਾਨੀਆਂ ਦੀ ਕੋਈ ਘਾਟ ਨਹੀਂ ਹੈਗੀ। ਸ਼ਿਕਾਗੋ ਦੇ ਵਿੱਚ ਇੱਕ ਡੈਨ ਰਾਇਨ ਐਕਸਪ੍ਰੈਸਵੇ ਜਿੱਥੇ ਬਹੁਤ ਵੱਡੀ ਗਿਣਤੀ ਜਿਹੜੀ ਆ ਹੋਮਲੈਸ ਲੋਕਾਂ ਦੀ ਸੀਗੀ, -22 ਡਿਗਰੀ ਟੈਂਪਰੇਚਰ ਜਾਣ 'ਤੇ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਵੱਲੋਂ 100 ਦੇ ਕਰੀਬ ਜਿਹੜੇ ਪ੍ਰੋਪੇਨ ਗੈਸ ਦੇ ਟੈਂਕ ਆ ਉਹਨਾਂ ਨੂੰ ਡੋਨੇਟ ਦਿੱਤੇ ਗਏ ਤਾਂ ਕਿ ਉਹ ਗਰਮ ਕਰਕੇ ਆਪਣਾ ਗੁਜ਼ਾਰਾ ਕਰ ਲੈਣ। ਪਰ ਫਾਇਰ ਡਿਪਾਰਟਮੈਂਟ ਨੇ ਜਾ ਕੇ ਉਹ ਸਾਰੇ ਦੇ ਸਾਰੇ ਜਿਹੜੇ ਉਹ ਉਹਨਾਂ ਤੋਂ ਕਨਫਿਸਕੇਟ ਫੜ ਲਏ। ਕਹਿੰਦੇ ਵੀ ਨਹੀਂ ਇਹ ਫਾਇਰ ਹੈਜ਼ਰਡ ਆ, ਇਹਦੇ ਨਾਲ ਅੱਗ ਲੱਗ ਸਕਦੀ ਆ, ਕਿਸੇ ਦੀ ਮੌਤ ਹੋ ਸਕਦੀ ਆ। ਉਸ ਤੋਂ ਬਾਅਦ ਉਹਨਾਂ ਕੋਲ ਵਿਚਾਰਿਆਂ ਕੋਲ ਜਾਣ ਲਈ ਕੋਈ ਜਗ੍ਹਾ ਨਹੀਂ ਸੀ। ਕਹਿੰਦੇ ਇੱਕ ਅਨੋਨੀਮਸ ਬਿਨਾਂ ਕਿਸੇ ਦੱਸੇ ਤੋਂ ਆਪਣਾ ਨਾਂ ਬੰਦੇ ਨੇ 70 ਹੋਮਲੈਸਾਂ ਦੇ ਲਈ ਇੱਕ ਵਧੀਆ ਹੋਟਲ ਜਿਹੜਾ ਬੁੱਕ ਕਰਾ ਦਿੱਤਾ। ਕਹਿੰਦੇ ਵੀ ਜਿੰਨਾ ਦਿਨ ਤੱਕ ਜਿਹੜੀ ਆ ਸਨੋ ਵਾਲਾ ਮੌਸਮ ਚੱਲ ਰਿਹਾ ਅਤੇ ਸਾਰਾ ਖਰਚਾ ਮੈਂ ਦਊਂਗਾ। ਸੋ ਉਸ ਬੰਦੇ ਦਾ ਨਾਂ ਜਿਹੜਾ ਆ ਉਸਨੇ ਕਿਹਾ ਵੀ ਮੇਰਾ ਨਾਂ ਦੱਸਣ ਦੀ ਜ਼ਰੂਰਤ ਨਹੀਂ। ਉਹ 70 ਦੇ ਕਰੀਬ ਜਿਹੜੇ ਹੋਮਲੈਸ ਆ ਉਸਨੇ ਇੱਕ ਹੋਟਲ ਦੇ ਵਿੱਚ ਆਪਣੇ ਖਰਚੇ ਦੇ ਵਿੱਚ ਰੱਖ ਲਏ ਹੈਗੇ ਆ। ਜੀ ਗਵਰਨਮੈਂਟ ਸ਼ਟਡਾਊਨ ਦੀ ਜਿਹੜੀ ਅਗਲੀ ਤਰੀਕ ਜਿਹੜੀ ਉਹ ਬੜੀ ਜਲਦੀ ਨਜ਼ਦੀਕ ਜਿਹੜੀ ਆ ਰਹੀ ਆ ਅਤੇ ਜਿਹੜੀ ਇੱਕ ਕਮੇਟੀ ਡੀਲ ਮੇਕਰ ਕਮੇਟੀ ਜਿਹੜੀ ਬਣੀ ਪਈ ਆ ਉਹ ਟਰਾਈ ਕਰ ਰਹੇ ਆ ਵੀ ਦੁਬਾਰਾ ਗਵਰਨਮੈਂਟ ਸ਼ਟਡਾਊਨ ਜਿਹੜੀ ਨਾ ਹੋਵੇ। ਉੱਧਰ ਜਿਹੜੇ ਸਪੀਕਰ ਨੈਂਸੀ ਪਲੋਸੀ ਆ
ਉਹਨਾਂ ਨੇ ਥੋੜ੍ਹੇ ਜਿਹੇ ਇਸ ਹਿਸਾਬ ਦੇ ਵੱਲ ਸੰਕੇਤ ਜਿਹੜੇ ਉਹ ਦਿੱਤੇ ਨੇ ਵੀ ਉਹ ਵੀ ਜਿਹੜੀ ਥੋੜ੍ਹਾ ਬਹੁਤਾ ਇਨਫਰਾਸਟਰਕਚਰ ਨਾਟ ਐਵਰੀਵੇਅਰ ਕਹਿੰਦੇ ਬਾਰਡਰ ਵਾਲ, ਪਰ ਉਹਨਾਂ ਸਰਟਨ ਲੋਕੈਲਿਟੀਜ਼ ਜਿੱਥੇ ਟੈਕਨੋਲੋਜੀ ਅਤੇ ਸਮ ਇਨਫਰਾਸਟਰਕਚਰ ਜਿਹੜਾ ਉੱਥੇ ਲਾਇਆ ਜਾ ਸਕਦਾ ਆ ਉਸ ਦੇ ਹੱਕ ਦੇ ਵਿੱਚ ਆ ਸਕਦੇ ਨੇ ਅਤੇ ਉਹ ਹਿੱਸਾ ਹੈਗਾ ਨੈਗੋਸੀਏਸ਼ਨ ਦਾ। ਕੱਲ੍ਹ ਰਾਸ਼ਟਰਪਤੀ ਟਰੰਪ ਨੇ ਜਿਹੜੇ ਰਿਪਬਲਿਕਨਸ ਉਹਨਾਂ ਨੂੰ ਕਿਹਾ ਸੀਗਾ ਵੀ ਜੇ ਇਸ ਦੇ ਵਿੱਚ ਵਾਲ ਦੀ ਗੱਲ ਹੈ ਨਹੀਂ ਆ, ਤੁਸੀਂ ਆਪਣਾ ਸਮਾਂ ਜਿਹੜਾ ਆ ਉਹ ਟੋਟਲੀ ਜਿਹੜਾ ਉਹ ਨਸ਼ਟ ਕਰ ਰਹੇ ਹੋ, ਸਾਨੂੰ ਜਿਹੜੀ ਇੱਦਾਂ ਦੀ ਨੈਗੋਸ਼ੀਏਸ਼ਨ ਦੀ ਕੋਈ ਜਿਹੜੀ ਉਹ ਜ਼ਰੂਰਤ ਨਹੀਂ ਆ। ਸੋ ਧੱਕਾ ਜਿਹੜਾ ਆ ਉਹ ਵੀ ਪੂਰਾ ਜਿਹੜਾ ਉਹ ਕਰਨਾ ਚਾਹੁੰਦੇ ਨੇ। ਸੋ ਦੇਖਦੇ ਹਾਂ ਵੀ ਕੀ ਜਿਹੜਾ ਬਣੂਗਾ, ਅਤੇ ਜਾਂ ਫਿਰ ਇਹ ਸੈਨੇਟਰਸ ਜਿਹੜੇ ਆਪਸ ਦੇ ਵਿੱਚ ਕੋਈ ਮਿਲ ਜੁਲ ਕੇ ਕਿਸੇ ਨੈਗੋਸੀਏਸ਼ਨ ਦੇ ਉੱਤੇ ਜਿਹੜਾ ਉਹ ਪਹੁੰਚ ਸਕਣਗੇ। ਯੂ ਐਸ ਏ ਮੈਕਸੀਕੋ ਬਾਰਡਰ ਵਾਲ ਕੈਂਪੇਨ ਦੇ ਦੌਰਾਨ ਉਸ ਦੇ ਸਾਰੇ ਡਾਲਰ ਮੈਕਸੀਕੋ ਨੇ ਦੇਣੇ ਸੀ, ਉਹ ਨਹੀਂ ਦਿੱਤੇ, ਗੌਰਮੈਂਟ ਸ਼ਟਡਾਊਨ ਹੋਈ, $11 ਬਿਲੀਅਨ ਦਾ ਮੁਲਕ ਨੂੰ ਜਿਹੜਾ ਨੁਕਸਾਨ ਹੋਇਆ, ਅਤੇ ਇੱਕ ਅਗਲੀ ਗੌਰਮੈਂਟ ਸ਼ਟਡਾਊਨ ਦਾ ਜਿਹੜਾ ਖਤਰਾ ਆ 15 ਫਰਵਰੀ ਨੂੰ ਫਿਰ ਜਿਹੜਾ ਉਹ ਮੰਡਰਾ ਰਿਹਾ ਆ। ਪਰ ਉਸ ਦੇ ਦਰਮਿਆਨ ਅਗਲੇ ਜਿਹੜੇ ਆ ਮੰਗਲਵਾਰ ਨੂੰ ਜਿਹੜੇ ਰਾਸ਼ਟਰਪਤੀ ਟਰੰਪ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਉਹ ਦੇਣਗੇ। ਨੈਂਸੀ ਪਲੋਸੀ ਨੇ ਇਸ ਵੀਕ ਦੇ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਸੱਦਾ ਦਿੱਤਾ ਸੀ ਵੀ ਹਾਊਸ ਦੇ ਵਿੱਚ ਆ ਕੇ ਦੋਨਾਂ ਹੀ ਸਦਨਾਂ ਨੂੰ ਆ ਕੇ ਜਿਹੜਾ ਸੰਬੋਧਿਤ ਜਿਹੜਾ ਕਰੋ, ਅਤੇ ਨਾਲ ਹੀ ਜਿਹੜਾ ਉਹ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਸਟੇਸੀ ਐਬਰਾਹਮ ਜਿਹੜੀ ਕਿ ਗਵਰਨਰ ਦੀ ਰੇਸ ਦੇ ਵਿੱਚ ਸੀਗੀ, ਉਹ ਕਾਫੀ ਜਿਹੜੀ ਕਲੋਜ਼ ਆ ਕੇ ਉੱਦਾਂ ਉਹ ਹਾਰ ਗਏ ਸੀ, ਉਸ ਨੂੰ ਉਸ ਦਾ ਰਿਬਟਲ ਕਰਨ ਦੇ ਲਈ ਜਿਹੜਾ ਉਹਨਾਂ ਨੇ ਡੈਮੋਕ੍ਰੇਟ ਪਾਰਟੀ ਵੱਲੋਂ ਚੁਣਿਆ ਗਿਆ। ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਜਾਂਦੇ ਜਾਂਦੇ ਬੀਤਣਾ ਜਿਹੜੀ ਹੈਗੀ ਹੈ ਵੈਨਜ਼ੂਏਲਾ ਦੀ ਗੱਲ ਕਰਦੇ ਜਾਈਏ। ਵੈਨਜ਼ੂਏਲਾ ਦਾ ਜਿਹੜਾ ਮਾਹੌਲ ਆ ਉਹ ਹਜੇ ਵੀ ਬੜਾ ਖਤਰਨਾਕ ਬਣਿਆ ਹੋਇਆ ਆ। ਵੈਨਜ਼ੂਏਲਾ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਨਿਕੋਲਸ ਮਡੂਰੋ, ਉਹਨਾਂ ਨੇ US ਨੂੰ ਧਮਕੀ ਦਿੱਤੀ ਹੈ ਵੀ ਜੇ ਤੁਸੀਂ ਸਾਡੇ ਵਿੱਚ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਵੀਅਤਨਾਮ ਤੋਂ ਵੀ ਬੁਰੇ ਹੋਵਾਂਗੇ। ਦੂਸਰੇ ਪਾਸੇ ਜਿਹੜੇ ਇੱਕ ਲੋਕਾਂ ਵੱਲੋਂ ਓਆਨ ਗੁਐਡੋ ਨੂੰ ਜਿਹੜਾ ਪ੍ਰੈਜ਼ੀਡੈਂਟ ਅਪੁਆਇੰਟ ਕੀਤਾ ਗਿਆ ਆ, ਉਸ ਨੂੰ ਹੁਣ UK ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਵੀ ਰਿਕੋਗਨੀਸ਼ਨ ਦੇ ਦਿੱਤੀ ਹੈਗੀ ਆ ਜੀ। ਸੋ ਲੈਟਸ ਸੀ ਉੱਥੇ ਜਿਹੜਾ ਕੀ ਟਰਮੋਇਲ ਦਾ ਨਤੀਜਾ ਨਿਕਲਦਾ ਆ। ਤੇ ਹੁਣ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA।